अस्सलाम वालेकुम। ਸਿਆਣੇ ਕਹਿੰਦੇ ਆ ਵੀ ਜਿਹੜੇ ਘਰ ਮੁਰਗੀਆਂ ਹੁਣ ਉੱਥੋਂ ਸੋਗ ਨਹੀਂ ਜਾਂਦਾ ਵੀ ਪਹਿਲਾਂ ਵਿੱਚੋਂ ਠੰਡ ਸੀ ਨਾ ਸਿਆਲੇ 'ਚ ਬਿਮਾਰੀ ਆਈ ਆ ਵਿੱਚੋਂ ਮੁਰਗੀਆਂ ਮਰਦੀਆਂ ਰਹੀਆਂ 20-25 ਸਾਡੀਆਂ ਮੁਰਗੀਆਂ ਸੀਗੀਆਂ ਤੇ ਜਿਨ੍ਹਾਂ ਦੇ ਵਿੱਚੋਂ ਰਹਿ ਗਈਆਂ ਸੀ ਕਹਿ ਲਓ ਵੀ 12 ਰਹਿ ਗਈਆਂ ਸੀਗੀਆਂ ਤੇ ਆਹ ਦੇਖ ਲਓ ਵੀ ਅੱਜ ਖੁੱਡਾ ਸਾਡਾ ਵੀਰਾਨ ਹੋ ਗਿਆ। ਉਹ 12 ਦੀਆਂ 12 ਕਿੱਧਰ ਗਈਆਂ, ਕੌਣ ਲੈ ਗਿਆ, ਯਕਾਦਮ 12 ਕਿੱਦਾਂ ਗਾਇਬ ਹੋ ਗਈਆਂ। ਉਹ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਨਿੱਕੇ ਲਾ ਤੋਂ ਸੁਣਦੇ ਆਨੇ ਆ ਵੀ ਕੁੱਤੇ ਰੰਗਾ ਵਫਾਦਾਰ ਜਾਨਵਰ ਕੋਈ ਨਹੀਂ, ਵੀ ਕੁੱਤੇ 'ਚ ਬੜੀ ਵਫਾ ਹੁੰਦੀ ਆ। ਮੈਂ ਕਹਿੰਦਾ ਐਵੇਂ ਮਾਰਦੇ ਆ ਕੁੱਤਾ ਹੀ ਸਾਡਾ, ਜਿਹੜਾ ਕੁੱਤੇ ਦਾ ਨਾਮ ਮੈਂ ਟੱਲੀ ਰੱਖਿਆ ਤੁਹਾਨੂੰ ਦਿਖਾਇਆ ਵੀ ਸੀਗਾ। ਉਹਨੂੰ ਮੈਂ ਗੋਸ਼ਤ ਉਹਨੂੰ ਮੈਂ ਪਾਇਆ, ਛਿਛੜੇ ਲਿਆ ਕੇ ਉਹਨੂੰ ਮੈਂ ਪਾਏ, ਦੁੱਧ ਉਹਨੂੰ 2 ਟਾਈਮ ਪਾਉਂਦਾ ਰਿਹਾ, ਲੱਸੀ ਦੁਪਹਿਰ ਟਾਈਮ ਐਡੀ ਕੂੜੀ ਲੱਸੀ ਦੀ ਉਹਨੂੰ ਮੈਂ ਪਿਆਉਂਦਾ ਰਿਹਾ, ਰੋਟੀ ਵੀ ਉਹਨੂੰ ਮੈਂ ਪਾਉਂਦਾ ਰਿਹਾ। ਤੇ ਉਹਨੇ ਕੀਤੀ ਕਿਹੜੀ ਆ ਵੀ ਰਾਤੀ ਮਰ ਜਾ ਸਿਰਫ ਚੇਤੇ ਨਹੀਂ ਰਿਹਾ ਮੁੰਡੇ ਦੇ ਖੁੱਡਾ ਖੁੱਲਾ ਰਹਿ ਗਿਆ। ਉਹਨੇ ਰਾਖੀ ਤਾਂ ਕੀ ਕਰਨੀ ਸੀ, ਉਹ ਆਪ ਹੀ ਵੜ ਗਿਆ ਖੁੱਡੇ ਦੇ ਵਿੱਚ। ਓਏ ਹੋਏ 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 4 ਖਾ ਗਿਆ ਕਹਿੰਦੇ ਰਾਤੀ ਸਾਰੀਆਂ ਵਿੱਚੋਂ ਕੋਈ ਪਾੜ ਕੇ ਸਿੱਟਦੀਆਂ, ਕੋਈ ਮਾਰਤੀਆਂ, ਕੋਈ ਖਾ ਗਿਆ। ਤੇ ਮੈਂ ਕਹਿੰਦਾ ਇਹ ਕੋਈ ਕੁੱਤੇ ਵੀ ਨਾ ਜਮਾ ਕੁੱਤੇ ਦੇ ਪੁੱਤ ਹੁੰਦੇ। ਖੁੱਡਾ ਹੀ ਖਾਲੀ ਹੋ ਗਿਆ ਰਣਾ ਜੀ। ਤੇ ਉਹ ਇਹ ਤਾਂ ਯਾਰ ਕੋਈ ਨਾ ਗੱਲ ਬਣੀ ਹੈ ਤੇ ਬਈ ਚੰਗਾ ਉਹਨੇ ਵੀ ਤੂੰ ਰਾਖੀ ਕਰ ਵੀ ਚਲੋ ਬੂਹਾ ਖੁੱਲਾ ਰਹਿ ਗਿਆ, ਮਾਲਕਾਂ ਨੂੰ ਯਾਦ ਨਹੀਂ ਰਿਹਾ। ਤੇਰਾ ਕੰਮ ਆ ਤੂੰ ਬੂਹੇ ਅੱਗੇ ਬਹਿ ਤੇ ਤੂੰ ਕੋ ਗਿੱਦੜ ਗੁੱਦੜ ਰੋਕ, ਤੂੰ ਆਪ ਹੀ ਵੜ ਗਿਆ ਵਿੱਚ। ਆਖੇ ਵੀ ਘਰ ਨੂੰ ਅੱਗ ਲੱਗ ਗਈ ਘਰ ਦੇ ਦੀਵੇ ਤੋਂ, ਉਹ ਦੀਵੇ ਦੇ ਮੂੰਹ ਵਾਲਾ। ਮੈਂ ਤਾਂ ਉਹਨੂੰ ਅੱਜ ਸਵੇਰੇ ਹੀ ਬੰਦਾ ਸੱਦਿਆ, ਮੈਂ ਕਿਹਾ ਇਹਨੂੰ ਲੈ ਜਾ, ਮੇਰੀ ਅੱਖਾਂ ਦੇ ਸਾਹਮਣੇ ਨਾ ਆਵੇ। ਜਦੋਂ ਅੱਖਾਂ ਦੇ ਸਾਹਮਣੇ ਆਣਾ ਮੈਨੂੰ ਮੁਰਗੀਆਂ ਚੇਤੇ ਆਣੀਆਂ। ਤੇ ਕੁੱਤਾ ਹੀ ਦੇਤਾ ਕਿਸੇ ਨੂੰ ਸਵੇਰੇ। ਮੈਂ ਤੈਨੂੰ ਉਦੋਂ ਹੀ ਕਿਹਾ ਸੀ ਵੀ ਇਹ ਕੋਈ ਨਹੀਂ ਕਿਸੇ ਕੰਮ ਦਾ। ਤੂੰ ਆਖਿਆ ਬੜਾ ਨਸਲੀ ਤੇ ਬੜੀ ਦੂਰੋਂ ਆਇਆ ਜੀ ਤੇ ਗੱਦੀ ਤੇ ਫਲਾਣ। ਮੈਂ ਤੈਨੂੰ ਕਹੋ ਲਟਰ ਪਟਰ ਤੈਨੂੰ ਦੇਤਾ ਫੜ ਕੇ ਉਹਨਾਂ ਨੇ। ਇਹ ਲਟਰ ਆ, ਇਹ ਗੱਦੀ ਮੱਦੀ ਕੋਈ ਨਹੀਂ। ਤੂੰ ਮੰਨਿਆ ਨਹੀਂ ਮੇਰੀ ਗੱਲ। ਉਹੀ ਗੱਲ ਹੋਈ ਸਾਲੇ ਨੇ ਉਹ ਲਟਰਾਂ ਵਾਲੀ ਗੱਲ ਅਖੀਰ ਕੀਤੀ। ਨਹੀਂ ਨਹੀਂ ਕੁੱਤਾ ਗੱਦੀ ਸੀਗਾ, ਰਿਹਾ ਵੀ ਮੁਰਗੀਆਂ ਖਬਰੇ ਉਹਨੂੰ ਕੀ ਕਿਸੇ ਦਾ ਚਾਇਆ ਪਟਿਆ ਜਾਂ ਕਿਦਾਂ, ਤੇ ਉਹ ਸਾਡੀ ਮੁਰਗੀਆਂ ਨੂੰ ਕਰ ਗਿਆ। ਕੰਡ ਪਿੱਛੇ ਹਮਲਾ ਕਰਨ ਵਾਲੇ ਨਸਲ ਹਾਂ ਕੁਛ ਇਦਾਂ ਦੇ ਹੁੰਦੇ ਆ ਜਿਹੜੇ ਵਿੱਚ ਰਹਿ ਕੇ ਕੰਡ ਪਿੱਛੇ ਜਿਹੜਾ ਟਾਈਮ ਲੱਭੇ ਮੌਕਾ ਨਹੀਂ ਜਾਣ ਦੇਣਾ ਵੀ ਜਾਂ ਬੂਆ ਖੁੱਲਾ ਲੱਭਿਆ, ਇਦਾਂ ਦੀ ਗੱਲ ਹੁੰਦੀ ਆ। ਤੇ ਉਹ ਰਿਹਾ ਉਹੀ ਕੁੱਤੇ ਦਾ ਪੁੱਤ ਹੀ ਨਿਕਲਿਆ। ਕਹਿੰਦਾ ਜੀ ਅਲਹਮਦੁਲਿਲਾ ਸੁੱਖੀ ਡੰਗ ਪੜ ਨਿਭ ਦੇਣ ਹਰ ਸੰਗਤ ਹਰੀਸ ਤੋਂ ਧੋ ਕੇ ਮੇਰਾ ਕੀ ਗਿਆ ਏ ਆਪਣੀ ਨਸਲ ਪੁਣਾਈ ਏ ਨਾਲ ਦੁਸ਼ਮਣਾਂ ਦੇ ਖਲੋ ਗਿਆ। ਇਹ ਤਾਂ ਉਹੀ ਗੱਲ ਬਣ ਗਈ। ਤੇ ਜਿਹੜੇ ਭੌਂਕਣ ਕੁੱਤੇ ਸਾਈਆਂ ਨੂੰ, ਜਿਹੜੇ ਭੌਂਕਣ ਕੁੱਤੇ ਸਾਈਆਂ ਨੂੰ ਦਿਲ ਮਰਦਨ ਹਲਕੇ ਹੋ ਕੇ ਹਲਕਾ ਹੋ ਕੇ ਮਰੂਗਾ। ਤੇ ਜਿਹੜਾ ਜਿੱਥੇ ਰਿਹਾ ਜਿਹੜੀ ਹਾਂਡੀ 'ਚ ਖਾਦਾ ਉਸੇ 'ਚ ਮੂੰਹ ਪਾਇਆ, ਜਿਹੜੀ ਥਾਲੀ 'ਚ ਖਾਦਾ ਉਸੇ 'ਚ ਛੇਦ ਕਰਿਆ। ਮੈਂ ਕੀ ਦੱਸਾਂ ਤੁਹਾਨੂੰ, ਕੀ ਨਾ ਦੱਸਾਂ। ਮੈਂ ਸਵੇਰ ਦਾ ਬੜਾ ਸੜਿਆ ਹੋਇਆ। ਅੱਗੇ ਰੋਜ਼ ਬੂਟਾ ਆਂਦਾ ਨਾ, ਮੈਂ ਆਂਦਾ ਹੀ ਸਾਰਿਆਂ ਤੋਂ ਪਹਿਲਾਂ ਇਹਨੂੰ ਚਾਹ ਦਿੰਨਾ। ਅੱਜ ਮੈਨੂੰ ਚਾਹ ਵੀ ਅੱਜ ਨਹੀਂ ਪੁੱਛੀ ਚਾਹ ਤੂੰ ਕੋਈ ਸ਼ੈ ਨਹੀਂ। ਤੈਨੂੰ ਮੈਂ ਹੁਣ ਪਿਲਾਉਂਗਾ, ਹੁਣ ਮੇਰਾ ਬਾਲ ਨਿਕਲ ਗਿਆ, ਉਧਰ ਮੈਂ ਚਾਹ ਪਿਲਾਉਂਗਾ। ਅੱਛਾ ਇੱਕ ਤੁਹਾਨੂੰ ਅਸੀਂ ਹੋਰ ਗੱਲ ਦੱਸਣੀ ਆ ਵੀ ਤੁਸੀਂ ਸਿਆਣੇ ਕਹਿੰਦੇ ਆਜੋ ਨਾਲ ਨਾਲ ਤੂੰ ਗਾਹਾਂ ਆ ਜਾ, ਅਗਲੇ ਪਾਸੇ ਆ ਤੂੰ ਗਾਹਾਂ। ਅੱਛਾ ਸਿਆਣੇ ਕਹਿੰਦੇ ਆ ਜੀ ਬਈ ਜ਼ਰੂਰ ਜਿਹੜੀ ਹੁੰਦੀ ਹੈ ਨਾ ਜ਼ਰੂਰਤ ਆਜ਼ਾਦ ਦੀ ਮਾਂ ਹੁੰਦੀ ਹੈ। ਬਈ ਲੋੜ ਦੇ ਨਾਲ ਸ਼ੈਮਾਂ ਆਜ਼ਾਦ ਹੁੰਦੀਆਂ। ਲੋੜ ਹੀ ਸਾਇੰਸ ਦਾ ਨਾਮ ਆ। ਸਾਇੰਸ ਬਣਾਉਂਦੀ ਲੋੜ ਪੈਂਦੀ ਜਾਂਦੀ, ਨਵੀਂ ਸ਼ੈਵਾਂ ਬਣਦੀਆਂ ਰਹਿੰਦੀਆਂ। ਜੇ ਲੋੜ ਨਾ ਹੁੰਦੀ ਤਾਂ ਬੰਦੇ ਇੱਥੇ ਤੱਕ ਪਹੁੰਚਦੇ ਹੀ ਨਾ। ਕਿੱਦਾਂ ਫਿਰ ਜਿੱਦਾਂ ਤੁਸੀਂ ਸ਼ੈਵਾਂ ਵਰਤਦੇ ਆ ਨਾ, ਕਦੀ ਉਹਨਾਂ ਨਾਲ ਬਹਿ ਕੇ ਗੱਲਾਂ ਕੀਤੀਆਂ? ਤੁਸੀਂ ਨਹੀਂ ਕੀਤੀਆਂ ਹੋਣੀਆਂ। ਮੈਂ ਤੁਹਾਨੂੰ ਅੱਜ ਗੱਲਾਂ ਕਰਕੇ ਦਿਖਾਣਾ ਵੀ ਇੱਕ ਸ਼ੈ ਸਾਡਾ ਟੋਕਾ, ਸਾਡੀ ਪੱਠੇ ਕੁਤਰਨ ਵਾਲੀ ਮਸ਼ੀਨ। ਅੱਛਾ ਲੈ ਇਹੋ ਹੀ ਸਰੋਇਆ ਸਾਹਿਬ ਤੂੰ ਗੱਲ ਕਰ ਰਿਹਾ, ਇਹੋ ਹੀ ਗੱਲ ਆ। ਤੂੰ ਕੁੱਤੇ ਨਾਲ ਗੱਲਾਂ ਨਹੀਂ ਕੀਤੀਆਂ, ਤੂੰ ਉਹਨੂੰ ਕੋਲ ਬਹਿ ਕੇ ਤੇਰਾ ਕੰਮ ਸੀ ਉਹਨੂੰ ਦੱਸਣਾ। ਉਹਨੇ ਮੌਕਾ ਹੀ ਨਹੀਂ ਦਿੱਤਾ। ਉਹਨੂੰ ਤਾਂ ਲੱਸੀਆਂ ਪਲਾ ਕੇ ਇੱਕ ਵਾਰੀ ਤੈਨੇ ਖਿਦਮਤ ਸ਼ੁਰੂ ਕੀਤੀ ਉਹਦੀ, ਪਰ ਉਹਨੇ ਮੌਕਾ ਹੀ ਨਹੀਂ ਦਿੱਤਾ ਇੰਨਾ। ਨਹੀਂ ਇਹਦਾ ਕੰਮ ਸੀ ਉਹਨੂੰ ਦੱਸਣਾ ਖੁੱਡੇ ਕੋਲ ਜਾ ਕੇ ਆਹ ਮੁਰਗੀਆਂ ਬਈ ਇਹ ਆਪਣੀਆਂ, ਇਹਨਾਂ ਦਾ ਤੂੰ ਧਿਆਨ ਕਰਨਾ। ਆਹ ਸਾਹੇ ਆ ਸਈਅੜ ਆ ਇਹ ਵੀ ਆਪਣੇ ਆ, ਇਹਨਾਂ ਦਾ ਧਿਆਨ ਕਰਨਾ। ਆ ਤਿੱਤਰ ਆਪਣੇ। ਇਹਨੇ ਉਹਦੇ ਨਾਲ ਗੱਲਾਂ ਕਰੀਆਂ ਨਹੀਂ, ਉਹਨੂੰ ਦੱਸਿਆ ਹੀ ਨਹੀਂ ਅਸਲ 'ਚ ਇਹਨੇ। ਨਹੀਂ ਹੁਣ ਟੋਕਾ ਨਾ ਇਹਦੀ ਗੱਲ ਇਹਦੇ ਨਾਲ ਕਰਦੇ ਆ, ਤੁਹਾਡੀ ਗੱਲ ਵੀ ਕਰਾਨੇ ਆ। ਹੁਣ 40 ਸਾਲਾਂ ਬਾਅਦ ਇਹਦੇ ਨਾਲ ਅੱਜ ਗੱਲ ਲੱਗੀਆਂ ਕਰ। ਅੱਜ ਗੱਲ ਤੇ ਕੁੱਤਾ ਪਰਸੋਂ ਆਇਆ ਤੇ ਉਹਦੇ ਨਾਲ ਅੱਜ ਮੈਂ ਗੱਲਾਂ ਵੀ ਕਰਨ ਲੱਗ ਜਾਂਦਾ। ਨਹੀਂ ਦੱਸਣਾ ਹਰ ਸ਼ਾ ਟਾਈਮ ਤੇ ਹੁੰਦੀ ਹੈ। ਸਵੇਰੇ ਟੋਕਾ ਮੈਨੂੰ ਕਹਿੰਦਾ ਵੀ ਜਦੋਂ ਮੈਂ ਨਵਾਂ ਆਇਆ ਨਾ ਤੇ ਮੇਰੀ ਬੜੀ ਟੌਰ ਸੀਗੀ, ਕਿਉਂ ਉਦੋਂ ਬੰਦੇ ਕੁਹਾੜੀਆਂ ਤੇ ਮੁੱਢੀਆਂ ਤੇ ਰੱਖ ਕੇ ਪੱਠੇ ਕੁਤਰਦੇ ਸੀਗੇ। ਤੇ ਜਦੋਂ ਅਸੀਂ ਕਹਿੰਦਾ ਨਵੇਂ ਯਾਦ ਹੋਏ ਆ ਵੀ ਸਾਨੂੰ ਦੁਨੀਆ ਦੇਖਣ ਵਾਸਤੇ ਆਉਂਦੇ ਸੀ, ਜਿਹੜੇ ਘਰ ਜਾ ਕੇ ਅਸੀਂ ਲੱਗਦੇ ਸੀ, ਸਾਡੀ ਸੇਵਾ ਹੁੰਦੀ ਸੀ। ਸਵੇਰੇ ਸ਼ਾਮ ਸਾਨੂੰ ਆ ਤੇਲ ਦਿੰਦੇ ਸੀ। ਸੈਂ ਕਹਿੰਦਾ ਮੇਰੀ ਮੋਟਰ ਦਾ ਬੜਾ ਖਿਆਲ ਕਰਦੇ ਸੀਗੇ ਵੀ ਮੋਟਰ ਨੂੰ ਕੋਈ ਮੀਂਹ ਕਣੀ ਤੋਂ ਬਚਾਉਂਦੇ, ਮੀਂਹ ਹਨੇਰੀ ਤੋਂ ਬਚਾਉਂਦੇ ਸੀ। ਇਦਾਂ ਸੇਵਾ ਲੰਘਦਾ ਟੱਪਦੇ ਬੰਦੇ ਨਿਗਾਹ ਮਾਰ ਕੇ ਜਾਂਦੇ ਸੀ। ਹੈ ਸਫਾਈ ਸੁਥਰਾਈ ਵੀ ਇਹਦੀ ਹੁੰਦੀ ਸੀ। ਬੜੇ ਸ਼ੌਂਕ ਨਾਲ ਲੁਹਾਰ ਕੋਲੋਂ ਲਵਾਉਂਦੇ ਸੀ। ਹੇਠਾਂ ਇਹਦੇ ਪੈਰ ਲੱਗੇ ਸੀ, ਲੱਕੜੀ ਦੇ ਕੇਲ ਲੱਗੇ ਸੀ, ਵੀ ਬੜੇ ਸ਼ੌਂਕਾਂ ਨਾਲ ਬੜੇ ਕਹਿੰਦਾ ਚਾਵਾਂ ਨਾਲ ਮੈਨੂੰ ਲਵਾਇਆ। ਫਿਰ ਜਿੱਦਾਂ ਟਾਈਮ ਟੱਪਦਾ ਰਿਹਾ
ਉਹਦਾ ਫਿਰ ਜਿਵੇਂ ਘਰ 'ਚ ਪ੍ਰਾਹੁਣਾ ਵੀ 4 ਦਿਨ ਵੱਧ ਰਹਿ ਲਵੇ ਨਾ ਉਹਦੀ ਵੀ ਇੱਜ਼ਤ ਘਟ ਜਾਂਦੀ ਹੈ, ਘਟ ਜਾਂਦੀ। ਤੇ ਇਦਾਂ ਹੀ ਕਹਿੰਦਾ ਫਿਰ ਜਦੋਂ ਟਾਈਮ ਲੰਘਦਾ ਰਹੇਗਾ ਤੇ ਮੇਰੀ ਕਹਿੰਦਾ ਫਿਰ ਬੇਕਦੀ ਮੇਰੇ ਤੇ ਕਿਸੇ ਨੇ ਗੌਰ ਹੀ ਨਹੀਂ ਕਰਨੀ, ਮੈਂ ਚੇਤੇ ਨਹੀਂ ਕਹਦੇ ਦਿਮਾਗ 'ਚ ਹੀ ਨਹੀਂ ਰਿਹਾ ਵੀ ਕਿੱਦਾਂ ਨਾਗਾ ਹੁਣ ਦੇਖ ਲਾ ਤੂੰ ਕਿੱਦਾਂ ਪੱਠੇ ਫਸੇ ਹੋਏ, ਤੇਲ ਕੋਈ ਲਾਂਦਾ ਨਹੀਂ, ਹੁਣੇ ਚਲਾਊਗਾ ਕੜਕੜ ਕਰ ਕਰਕੇ ਨਾ ਇਹਦਾ ਕਈ ਵਾਰੀ ਇਹਦੀ ਮੋਟਰ ਸੜ ਲਈ। ਨਵਾਂ ਸੀ ਉਦੋਂ ਤਾਂ ਇਹਦੀ ਬਿਜਲੀ ਘਟਣੀ ਵਧਣੀ ਕਿੱਥੋਂ ਭੱਜ ਕੇ ਆ ਕੇ ਟੋਕੇ ਤੇ ਦੇਖਣਾ ਬਟਨ ਤੇ ਨਹੀਂ ਚੱਲਦਾ, ਇਦਾਂ ਹੁੰਦੀ ਰਹੀ ਲੋਡ ਨਾ ਵੱਧ ਘਟ ਮਾੜੀ ਜੀ ਕਣੀਆਂ ਨਹੀਂ ਰਾਤ ਨੂੰ ਅਸੀਂ ਭੱਜ ਕੇ ਆ ਕੇ ਇਹਦੇ ਤੇ ਮੋਮੀ ਲਿਫਾਫਾ ਦੇਣਾ ਵੀ ਕਿਤੇ ਮੋਟਰ ਨਾ ਸੜ ਜੇ, ਬਿਜਲੀ ਘੱਟ ਵੱਧ ਨਾ ਹੋ ਜੇ। ਹੁਣ ਖਿਆਲ ਕੋਈ ਨਹੀਂ ਕਰਦਾ, ਟਾਈਮ ਦੇ ਨਾਲ ਇਦਾਂ ਹੀ ਹੁੰਦਾ ਬਾਈ, ਬੰਦੇ ਨਾਲ ਵੀ ਇਦਾਂ ਹੀ ਹੈ, ਹਰ ਸ਼ੈ ਇਦਾਂ ਹੀ ਹੈ, ਟਾਈਮ ਦੇ ਨਾਲ ਫਿਰ ਬੰਦੇ ਦੀ ਬੇਕਦਰੀ ਹੁੰਦੀ ਹੈ। ਫਿਰ ਹੁਣ ਨਾ ਇਹ ਹੋ ਗਿਆ ਬੁੱਢਾ, ਅਸੀਂ ਹੁਣ ਇਹਨੂੰ ਬਹੁਤਾ ਔਖਿਆ ਨਹੀਂ ਕਰਦੇ ਤੇ ਅਸੀਂ ਫਿਰ ਕੀ ਸੋਚਿਆ, ਅਸੀਂ ਕਿਹਾ ਵੀ ਯਾਰ ਨਾ ਇੱਕ ਟੋਕਾ ਨਵਾਂ ਲਾਈਏ। ਨਵਾਂ ਲਾਈਏ ਵਾਹ ਅੱਛਾ। ਅਸੀਂ ਫਿਰ ਤਰੱਕੀ ਯਾਫਤਾ ਕੀਤੀ, ਤਰੱਕੀ ਯਾਫਤਾ ਹੋ ਗਏ। ਅਸੀਂ ਫਿਰ ਇਹਨੂੰ ਇਹ ਨਹੀਂ ਕਿਹਾ ਵੀ ਇਹਨੂੰ ਪੱਟ ਕੇ ਸਿੱਟ ਦਿਓ, ਇਹਦੀ ਥਾਂ ਤੇ ਲਾ ਦਿਓ, ਇਹ ਗੱਲ ਨਹੀਂ ਹੈ ਨਾ। ਇਹ ਸਾਡਾ ਟੋਕਾ, ਇਹ ਪੁਰਾਣਾ ਟੋਕਾ, ਆ ਮੇਰਾ ਟੋਕਾ। ਇਹ ਟੋਕਾ 40 ਸਾਲ ਅੱਜ ਤੋਂ ਪੁਰਾਣਾ, ਪਹਿਲੇ ਦਾ ਟੋਕਾ। ਇਹਦੇ ਕੋਠੇ ਨੂੰ ਵੀ ਨਹੀਂ ਛੇੜਨਾ, ਨਾ ਕੋਠਾ ਵੀ ਇਦਾਂ ਹੀ ਖਲੋਤਾ ਰਹੇ, ਟੋਕਾ ਵੀ ਇਦਾਂ ਖਲੋਤਾ ਰਹੇ, ਕਿਸੇ ਟਾਈਮ ਤੇਰੇ ਚ ਕੁਤਰਿਆ ਕਰਾਂਗੇ। ਲੈ ਹੱਸਦਾ ਟੋਕਾ ਲੈ, ਉਹਨੂੰ ਰਾਜੀ ਹੋ ਗਿਆ ਤੇਰੀ, ਇਹ ਚ ਕੁਤਰਿਆ ਕਰਾਂਗੇ। ਹਾਂ, ਇਹ ਚ ਕੁਤਰਿਆ ਕਰਾਂਗੇ, ਕਿਸੇ ਟਾਈਮ ਮੁੱਠ ਕੁਤਰਿਆ ਕਰਾਂਗੇ ਤੇ ਇਹਨੂੰ ਇਦਾਂ ਹੀ ਯਾਦਗਿਰੀ ਰੱਖਾਂਗੇ। ਨਾ ਸਰੋਇਆ ਸਾਹਿਬ ਪਹਿਲਾ ਟੱਗਾ ਨਾ ਜਦੋਂ ਤੱਕ ਪੰਜਾਲੀ ਦੇ ਵਿੱਚ ਰਵੇ ਨਾ ਤੇ ਉਦੋਂ ਤੱਕ ਉਹਦੀ ਕਦਰ ਹੋਰ ਹੁੰਦੀ ਹੈ, ਜਦੋਂ ਫਿਰ ਪੰਜਾਲੀ ਗਲੋਂ ਲੈ ਜਾਵੇ ਫਿਰ ਹੋਰ ਰਹਿ ਜਾਂਦੇ। ਕਹਿੰਦਾ ਉੱਠੋ ਬੁੱਢਿਆ ਟੱਗਿਆ ਤੈਨੂੰ ਠੁੰਗਣ ਕਾਂ, ਤੇਰੇ ਗਲੋਂ ਪੰਜਾਲੀ ਲੈ ਗਈ ਤੇਰਾ ਕਿਸੇ ਨੇ ਲੈਣਾ ਨਾ। ਉਹੀ ਗੱਲ ਕੰਮ ਆਂਦੀ ਰਹਿੰਦੀ ਹੈ ਚੀਜ਼, ਉਹਦੀ ਕਦਰ ਹੋਰ ਹੁੰਦੀ ਹੈ। ਜਦੋਂ ਫਿਰ ਗਈ ਨਹੀਂ, ਕੰਮ ਹਜੇ ਵੀ ਕਰਦਾ ਹੈ ਪਰ ਹੁਣ ਬੁੱਢਾ ਹੋ ਗਿਆ, ਡੰਗਰ ਜ਼ਿਆਦੇ ਹੋ ਗਏ, ਹੁਣ ਫਿਰ 4-5 ਬੰਦੇ ਪੱਠੇ ਕੁਤਰਨ ਵਾਲੇ ਆ, ਸਬੂਤੇ ਕੱਢੀ ਜਾਂਦਾ। ਹਾਂ, ਹੁਣ ਸੁਣ ਦਾ ਮੂੰਹ ਤੇ ਆ। ਹਾਂ ਫਿਰ ਹੁਣ ਨਵਾਂ ਨਾਲ ਆਈ, ਹੋਰ ਕੀ ਕਰੀਏ। ਟੋਕੇ ਬਦਲ ਕੇ ਅਸੀਂ ਦੇਖ ਲਏ, ਟੋਕੇ ਚੰਡਾ ਕੇ ਰੋਜ਼ ਅਸੀਂ ਦੇਖ ਲਏ, ਇਹ ਕਾਮਯਾਬ ਨਹੀਂ ਜਾਂਦਾ। ਅੱਛਾ, ਜਿੱਦਾਂ ਗੱਲ ਕੀਤੀ ਨਾ ਉਸਮਾਨ ਸਾਹਿਬ ਨੇ ਢੱਗੇ ਦੀ, ਅਸੀਂ ਨਾ ਜੀ ਹੁਣ ਇੱਕ ਦੇਸੀ ਢੱਗਾ ਟੋਠਾ ਵਾਲਾ ਵੀ ਲੱਭਣਾ। ਅੱਛਾ, ਹਾਂ, ਕਿਉਂ ਸਾਡੇ ਬਜ਼ੁਰਗਾਂ ਲਾ ਤੋਂ ਨਾ ਸਾਡੇ ਕੋਲ ਦੇਸੀ ਢੱਗੇ ਰਹੇ, ਜੋਗ ਪੂਰੀ ਰਹੇ ਹੈ, ਤੇ ਉਹ ਹੁਣ ਆ ਕੇ ਹੈ ਨਹੀਂ, ਤੇ ਉਹ ਦੁਬਾਰਾ ਢੱਗਾ ਰੱਖਣਾ। ਤੇ ਇੱਕ ਅਸੀਂ ਨਾ ਜੀ ਬੋਤੀ ਲੈਣੀ, ਤੋਡੀ ਲੈਣੀ, ਡਾਚੀ ਲੈਣੀ, ਡਾਚੀ ਦਾ ਬੱਚਾ ਲੈਣਾ, ਉਹਨੂੰ ਬੋਤੀ ਤੋਡੀ ਸਾਦੇ। ਉਹ ਕੋਈ ਕਿਸੇ ਕੋ ਹੋਵੇ, ਨਿਗਾਹ 'ਚ ਹੋਵੇ ਨਾ, ਸਾਨੂੰ ਦੱਸਿਓ, ਅਸੀਂ ਉਹ ਵੀ ਅਸੀਂ ਲੈਣੀ। ਡਾਚੀ ਬੜੀ ਬਰਕਤ ਵਾਲੀ ਸ਼ੈ, ਉਹ ਤਾਂ ਮੁਹੰਮਦ ਪਨਾਹ ਦੇ ਮੇਲੇ ਤੇ ਲੱਭਣੀ ਆ ਜਨਾਬ। ਕੀ ਬਾਤ, ਰੱਬ ਤੇਰਾ ਭਲਾ ਕਰੇ। ਮੁਹੰਮਦ ਪਨਾਹ ਦੇ ਮੇਲੇ ਤੇ ਨਾ ਜੀ, ਉਹ ਮੇਲਾ ਹੀ ਸਮਝੀ ਡਾਚੀਆਂ ਊਠਾਂ ਦਾ ਹੀ ਆ। ਉਹ ਜੀ ਮੇਲਾ ਤੁਹਾਨੂੰ ਐਤਕੀ ਦਿਖਾਵਾਂਗੇ, ਉਹ ਮੇਲਾ ਹੀ ਊਠਾਂ ਡਾਚੀਆਂ ਦਾ ਜੀ। ਅੱਛਾ ਸਰੋਇਆ ਸਾਹਿਬ, ਇਸ ਜਿਹੜਾ ਨਾ ਟੋਕੇ ਨੂੰ ਇਹ ਵੀ ਇਜਾਜ਼ਤ ਹਾਸਲ ਹੈ, ਫਿਲਮਾਂ 'ਚ ਵੀ ਆਇਆ। ਹਾਂ, ਫਿਲਮਾਂ 'ਚ ਆਇਆ। ਇਹ ਕਹਿੰਦੇ ਨੇ ਵੀ ਬੜੀ ਦੇਰ ਤੱਕ ਇਹਦੇ ਨਾਮ ਜਿੰਦਾ ਰਹਿਣਾ। ਇਹ ਇੱਥੇ ਗੁਰਚੇਤ ਚਿੱਤਰਕਾਰ ਇੱਥੇ ਨੂੰ ਕਰਕੇ ਗਿਆ, ਤੇਜ ਪੱਠੇ ਕੁਤਰ ਕੇ ਗਿਆ, ਉਹ ਫਿਲਮਾਂ ਬਣੀਆਂ ਤੇ ਇੱਥੇ ਫਿਲਮਾਂ 'ਚ ਵੀ ਆਂਦਾ ਰਿਹਾ। ਹੁਣ ਨਵਾਂ ਆ ਕੇ ਜਿਵੇਂ ਮਰਜ਼ੀ ਇਹਦੇ ਅੱਗੇ ਟੌਰ ਕੱਢਦਾ ਰਵੇ, ਇਹਨੇ ਜਦੋਂ ਇੱਕੋ ਗੱਲ ਕਰਨੀ ਨਾ ਕਿ ਜਾ ਨਵੇਂ ਸਾਲੀਆਂ ਦੀ ਪਿਆ ਚੱਸ ਲੈਣਾ ਤੈਨੂੰ, ਅੱਜ ਮੈਂ ਕਿਤੇ ਕੋਈ ਯਾਦ ਆ, ਤੇਰੀਆਂ ਵਸਦੀਆਂ ਝੋਕਾਂ ਦੀ ਮੇਰਾ ਖਾਨ ਮੈਂ ਆਪ ਬੁਨਿਆਦ ਆ। ਵਾਹ ਜੀ ਵਾਹ। ਤੇ ਇਹਨੇ ਇਹਦੀ ਗੱਲ ਉੱਤੇ ਹੀ ਉੱਤੇ ਚੇਤਾ ਨਹੀਂ, ਗੁਰਚੇਤ ਚਿੱਤਰਕਾਰ ਸਾਹਿਬ, ਹਾਂ, ਬੜੇ ਵੱਡੇ ਅਦਾਕਾਰ ਆ, ਬੜਾ ਸਾਊ ਬੰਦਾ, ਬੜਾ ਕਾਬਲ ਮੁੰਡਾ। ਉਹ ਇੱਥੇ ਇਸ ਟੋਕੇ ਨਾਲ ਫਿਲਮ ਬਣਾ ਕੇ ਗਿਆ ਸੀ। ਹਾਂਜੀ, ਬੜੀਆਂ ਯਾਦਾਂ ਇਸ ਟੋਕੇ, ਕਿੱਦਾਂ ਪੜਦੀ ਸੀ। ਅੱਛਾ, ਫਿਰ ਟੋਕਾ ਨਵਾਂ ਜਿਹੜਾ ਲਿਆਂਦਾ ਉਹ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਵੀ ਪੁਰਾਣੇ ਤੇ ਨਵੇਂ ਦੇ ਵਿੱਚ ਕੀ ਸ਼ੈ ਨਵੀਂ ਆਈ ਹੈ। ਆਜੋ ਦਿਖਾਵਾਂ ਤੁਹਾਨੂੰ। ਇੱਥੇ ਚਾਹੇ ਬਟਨ ਦਬ ਲਾ, ਉੱਥੇ ਤੱਕ ਕਿਵੇਂ ਬੋਲਦੇ ਰਹਾਂਗੇ। ਅੱਛਾ, ਫਿਰ ਗਾਹਾਂ ਆ ਤੂੰ। ਗਾਹਾਂ ਨੂੰ ਵੀ ਕੋਈ ਨਹੀਂ ਜ਼ਰੂਰੀ ਹੈ। ਹਾਂਜੀ, ਅਸੀਂ ਜੀ ਡਾਚੀ ਕਿਸੇ ਕੋ ਤੋਡੀ ਜਾਂ ਹੋਵੇ ਨਾ, ਤੋਡਾ ਬੋਤੀ ਹੋਵੇ ਤੇ ਉਹ ਬੜਾ ਬਰਕਤ ਵਾਲਾ ਡੰਗਰ ਹੁੰਦਾ। ਡਾਚੀ ਦੀ ਸਵਾਰੀ ਵੀ ਕਰਿਆ ਕਰਾਂਗੇ, ਡਾਚੀ ਦਾ ਵੀ ਅਸੀਂ ਵਾਹਣਾ ਲੈਣਾ, ਡਾਚੀ ਦੇ ਉੱਤੇ ਫਿਰ ਪੱਠੇ ਪੁੱਠੇ ਵੀ ਢੋਇਆ ਕਰਾਂਗੇ, ਡਾਚੀ ਦੇ ਉੱਤੇ ਵੇਲਣਾ ਵੀ ਚਲਾਇਆ ਕਰਾਂਗੇ, ਤੇ ਇੱਕ ਦੇਸੀ ਦਾੰਦ ਲੈਣਾ। ਦੇਸੀ ਦਾੰਦ ਤਾਂ ਕਿਤੇ ਦੇਖ ਕੇ ਹੈਗਾ, ਦੇਸੀ ਦਾੰਦ ਲੱਭ ਲੈਨੇ ਆ। ਹਾਂ, ਲਵਾ ਹੋਵੇ ਨਹੀਂ ਲੱਭ ਲੈਨੇ, ਦੇਸੀ ਦਾੰਦ ਦਾ ਤਾਂ ਰੌਲਾ ਕੋਈ ਨਹੀਂ, ਦੇਸੀ ਦਾੰਦ ਤਾਂ ਲੱਭ ਲੈਨੇ, ਟੋਠ ਹੋਵੇ ਉਹਦੀ, ਟੋਠ ਵਾਲਾ ਹੀ ਲੱਭਾਂਗੇ। ਤੇ ਜਿਹੜੀ ਨਾ ਡਾਚੀ, ਹਾਂਜੀ, ਡਾਚੀ ਮੇਲੇ ਤੋਂ, ਮੁਹੰਮਦ ਪਨਾਹ ਦੇ ਮੇਲੇ ਤੋਂ ਨਾ ਜੀ, ਇਧਰੋਂ ਦੀ ਆਈਏ। ਹਾਂ, ਉਧਰ ਦੀ ਆ। ਹਾਂ, ਉੱਥੇ ਦਾ ਰੰਗ ਬਰੰਗੀਆਂ ਡਾਚੀਆਂ। ਹਾਂਜੀ, ਨਵੀਂ ਸ਼ੈ ਨਾ ਜੀ, ਅਸੀਂ ਫਿਰ ਰੱਖੀ ਦਿਖਾਓ ਜੀ। ਮਾਸ਼ਾਅੱਲਾ, ਉਹ ਜੀ ਕੀ ਬਾਤ ਆ, ਵਾਹ। ਇਹ ਨਵਾਂ ਟੋਕਾ ਆਇਆ ਜੀ, ਮਾਸ਼ਾਅੱਲਾ ਮਾਸ਼ਾਅੱਲਾ। ਨਵੀਂ ਮੋਟਰ ਆ, ਨਵਾਂ ਟੋਕਾ, ਨਵਾਂ ਉਹਦਾ ਸਟੈਂਡ ਲੱਗਿਆ, ਤੇ ਇਹ ਬੜਾ ਮਸ਼ਹੂਰ ਟੋਕਾ ਜਿਹੜਾ ਅਸੀਂ ਲੈ ਕੇ ਆਏ, 75,000 ਰੁਪਏ ਦਾ ਇਹ ਆਇਆ। ਮਾਸ਼ਾਅੱਲਾ, 2 ਜੋੜੀਆਂ ਟੋਕਿਆਂ ਦੀਆਂ, ਇਹਦਾ ਚੱਕਰ ਆ, ਪਟਾ ਤੇ ਸਾਰਾ ਕੁਝ ਪੂਰਾ ਸਮਾਨ 75,000 ਰੁਪਏ ਚ ਦਿਆ। ਤੇ ਇਹਦੇ ਚ ਨਵੀਆਂ 1-2 ਸ਼ੈਵਾਂ ਆਈਆਂ ਵੀ ਜਿਹੜੀ ਆਹ ਸ਼ੈ ਸੀ ਨਾ, ਆਹ ਕਹਿ ਲਓ, ਇਹਦੇ ਚ ਅੱਗੇ ਕੱਲੀ ਗਰਾਰੀ ਘੁੰਮਦੀ ਹੁੰਦੀ ਸੀ,
ਹੁਣ ਉਹਨਾਂ ਨੇ ਕੀ ਕਰਿਆ, ਰੰਗ ਨਵਾਂ ਆਇਆ ਹਾਂ ਪਹਿਲਾਂ ਪਿੱਛੇ ਆ ਪਾਇਆ ਹੋਇਆ ਰੰਗ, ਹੁਣ ਗਾਂ ਵੀ ਪਾਤਾ, 2 ਬੈਰੰਗ ਪਾਤੇ। ਹਾਂ ਇੱਕ ਸ਼ੈ ਮੈਂ ਬੜੀ ਵਾਰੀ ਕਹੀ ਆ, ਉਹਦਾ ਇਲਾਜ ਹਜੇ ਤੱਕ ਨਹੀਂ ਕਿਸੇ ਨੇ ਕਰਿਆ ਲੱਭਿਆ, ਮੇਰੇ ਵੱਲ ਨੂੰ ਕਰ ਵੀ ਉਹ ਮਸ਼ੀਨ ਦੇ ਵਿੱਚ ਹੱਥ ਆ ਜਾਂਦਾ। ਹਾਂਜੀ ਉਹ ਕਈ ਵਾਰੀ ਗੱਲ ਕੀਤੀ ਹੈ ਵੀ ਕੋਈ ਟੋਕਾ ਬਣਾਉਣ ਵਾਲੀਆਂ ਮਸ਼ੀਨਾਂ, ਜਿਹੜੇ ਬਣਾਉਣ ਵਾਲੀਆਂ ਕੰਪਨੀਆਂ ਨਾ, ਵੀ ਉਹ ਕੰਪਨੀਆਂ ਕੋ ਗੌਰ ਕਰੋ ਵੀ ਇਹਦਾ ਕੋਈ ਬੰਦੋਬਸਤ ਹੋਵੇ। ਸਾਡੇ ਬੜੇ ਧੀ ਪੁੱਤ ਜਿਹੜੇ ਮਜ਼ਦੂਰ ਹੋਏ ਟੋਕੇ 'ਚ ਹੱਥ ਆਉਣ, ਬੜੀ ਵਾਰੀ ਇਹ ਗੱਲ ਕੀਤੀ ਹੈ। ਕਈ ਵਾਰੀ ਬੰਦਿਆਂ ਨੇ ਤਸਵੀਰਾਂ ਸੈਂਡ ਕੀਤੀਆਂ, ਚੜ੍ਹਦੇ ਪੰਜਾਬ ਦੇ ਵਿੱਚ ਹੈ ਮਸ਼ੀਨ, ਹੈ ਆਪਣੇ ਵੀ ਹੈ ਇੱਥੇ ਵੀ ਹੈ। ਨਹੀਂ 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 ਸਾਡੇ ਹੈ ਨਹੀਂ, ਸਾਡੇ ਹੈ ਨਹੀਂ। ਉਹ ਤਾਂ ਪਲਾਸਟਿਕ ਦੀ ਕੋਈ ਲੱਗੀ ਹੁੰਦੀ ਕੁਛ ਹੈ ਸਾਡੇ ਬਾਹਰ ਵਾਲੀ ਨਹੀਂ ਜੀ। ਉੱਥੇ ਚ ਕਈ ਸ਼ਾਵਾਂ, ਇੱਕ ਮੁੰਡਾ ਦੱਸਦਾ ਸੀ, ਕਹਿੰਦਾ ਜੀ ਮੈਂ ਟੋਕਾ ਯਾਦ ਕਰਿਆ ਵੀ ਜੇ ਰੱਬ ਨਾ ਕਰੇ ਹੱਥ ਆਵੇ ਨਾ, ਟੋਕਾ ਆਪਣੇ ਆਪ ਬੰਦ ਹੋ ਜਾਂਦਾ। ਸੈਂਸਰ ਵਾਲਾ, ਹਾਂ ਹਾਂ ਵਾਹ ਯਾਰ, ਉੱਪਰ ਦੀ ਪਤਾ ਨਹੀਂ ਕਿੱਥੇ ਮਹਿੰਗਾ ਹੋਣਾ ਹੈ ਨਾ। ਨਹੀਂ ਹੋਣਾ ਹੀ ਨਹੀਂ ਹੋਣਾ ਹੀ ਨਹੀਂ ਬਣਾਇਆ ਹੈ ਮੁੰਡੇ ਨੇ। ਯਾਰ ਮੇਰੀ ਗੱਲ ਸੁਣੇ ਨਾ, ਪੱਠੇ ਲੱਗ ਗਏ, ਟੋਕਾ ਚੱਲ ਰਿਹਾ, ਹੁਣ ਟੋਕੇ ਨੂੰ ਕੀ ਪਤਾ ਵੀ ਹੱਥ ਆ ਕੇ ਪੱਠੇ ਆ, ਉਹ ਕੋਈ ਜ਼ੁਬਾਨ ਆ ਉਹਦੇ। ਬੜੀ ਬੜੀ ਜਦੀਦ ਗੱਲਾਂ ਹੋ ਗਈਆਂ। ਅੱਛਾ ਮੈਂ ਦੱਸਦਾ ਇਹਨੂੰ, ਮੈਂ ਅਗਲੇ ਦਿਨ ਇੱਕ ਬੈਠਿਆ ਕਾਰ ਦੇ ਵਿੱਚ, ਅੱਛਾ ਕਿਸੇ ਦੀ, ਉਹਨੇ ਹੱਥ ਛੱਡਤੇ, ਉਹਨੇ ਹੱਥ ਛੱਡੇ ਨਾ, ਤੇ ਕਹਿੰਦਾ ਵੀ ਦੇਖੀ ਕੋਈ ਸ਼ੈ ਅੱਗੇ ਆਊਗੀ ਨਾ, ਇਹ ਆਪਣੇ ਆਪ ਬ੍ਰੇਕ ਮਾਰੂਗੀ। ਹਾਂ ਅੱਛਾ। ਮੈਂ ਸੀਟ ਫੜ ਲਈ, ਮੈਂ ਡਰ ਗਿਆ। ਅੱਗੇ ਆਇਆ ਟਰੱਕ, ਅੱਛਾ ਇੱਕ ਵਾਰੀ ਸਾਡੇ ਮੂੰਹ ਲਾਲ ਹੋ ਗਏ, ਹਾਂ ਪਰ ਉਹਨੇ ਬ੍ਰੇਕ ਗੱਡੀ ਨੇ ਆਪੇ ਮਾਰੀ, ਕਾਰ ਨੇ। ਨਹੀਂ ਉਹ ਤੇ ਇੱਕ ਚੀਜ਼ ਹੋਰ ਆ, ਉਹਦੇ ਤੇ ਇਹਦੇ ਚ ਫਰਕ ਆ। ਕਿਵੇਂ? ਉਹਦੇ ਤੇ ਇਹਦੇ ਚ ਉਹ ਆ ਇੱਕ ਰਿਮੋਟ ਤੇ ਮੇਰੀ ਗੱਲ ਸੁਣ, ਦਰਵਾਜ਼ੇ ਨਹੀਂ, ਤੁਸੀਂ ਉਹ ਬਟਨ ਦੱਬਦੇ ਆ ਨਾ, ਉਹ ਲਾਕ ਹੋ ਜਾਂਦੇ ਆ। ਉਹੀ ਬਟਨ ਦੱਬਦੇ ਆ, ਬਟਨ ਦੱਬਦੇ ਆ। ਹਾਂ ਆ ਹੁਣ ਆਪਾਂ ਮਿਸਾਲ ਦੇ ਤੌਰ ਤੇ ਕਿਸੇ ਨੂੰ ਕਾਲ ਮਲਾਈ ਹੋਈ ਆ, ਮਲਾਈ ਆ, ਠੀਕ ਆ, ਲੈ ਅਸਲਮ ਵਕਾਰ ਸਾਹਿਬ ਨੂੰ ਹੀ ਮਿਲਾ ਲੈਂਦੇ ਆ। ਹਾਂਜੀ ਹਾਂਜੀ। ਇਹ ਜਦੋਂ ਹੁਣ ਇਹਦੇ ਦੇਖੀ, ਹਾਂ ਇਹਦੇ ਨੇੜੇ ਹੱਥ ਜਾਣਾ ਨਾ, ਹਾਂ ਤੇ ਇਹਦੇ ਬੱਤੀ ਬੰਦ ਕਰਦੀ, ਕਰ ਲਈ, ਹੱਥ ਪਛਾਣਿਆ ਨੇ, ਇੱਥੇ ਆ ਬੱਤੀ ਬੰਦ ਕਰ ਦੇਣੀ ਉਹਨੇ ਸੈਂਸਰ ਲੱਗਿਆ ਹੈ ਨਾ ਵਿੱਚ। ਅੱਛਾ ਯਾਨੀ ਕਿ ਬੰਦੇ ਦਾ ਜਿਹੜਾ ਨਾ ਉਹਨੂੰ ਫਿੱਟ ਕਰ ਦੇਣਾ ਕੰਪਿਊਟਰ। ਆਪਣੇ ਤਾਂ ਆਪਾਂ ਦੇਖਿਆ ਹੀ ਨਹੀਂ, ਆਪਾਂ ਮੰਨਣੀ ਕਿਵੇਂ? ਨਹੀਂ ਦੇਖਿਆ, ਆਇਆ ਹੀ ਨਹੀਂ ਅੱਜ ਤਾਈਂ, ਦੇਖਿਆ ਹੀ ਨਹੀਂ ਹੈ। ਨਹੀਂ ਮੈਂ ਕਿਹਾ ਵੀ ਆਪਾਂ ਤੇ ਆਮ ਇਸਤੇਮਾਲ 'ਚ ਨਹੀਂ ਹੈ, ਤੇ ਆਪਾਂ ਕਿਵੇਂ ਉਹਨੂੰ ਕਰੀਏ? ਅੱਛਾ ਅਸਲਮ ਖਾਨ ਵਕਾਰ ਯਾਰ ਉਹ ਸਾਹਿਬ ਫਿਰ ਨੂੰ ਦੇਖਣਾ ਜ਼ਰੂਰ ਆ ਸਰੋਇਆ ਸਾਹਿਬ ਇੱਕ ਵਾਰੀ ਮੈਂ ਨਾ, ਉਹ ਟੋਕਾ ਉਹ ਕਿਸੇ ਨੇ ਦੱਸਿਆ, ਹਜੇ ਅੱਖਾਂ ਨਾਲ ਮੈਂ ਵੀ ਨਹੀਂ ਦੇਖਿਆ। ਹਾਂ ਤੇ ਇੱਕ ਦੱਸਦੇ ਆ ਕੋਈ ਪਲਾਸਟਿਕ ਦੀ ਨਾ ਇਦਾਂ ਅੱਗੇ ਪਲੇਟ ਜੀ ਲੱਗੀ ਆ, ਅੱਛਾ ਤੇ ਉਹ ਯਾਰ ਇਹਨਾਂ ਨੂੰ ਵੀ ਲੱਗ ਜਾਂਦੀ ਆ। ਅਜੇ ਦੀ ਗੱਲ ਆਪਣਾ ਲੋਹਾਰ ਲਾ ਦੇ, ਉਹਨੇ ਮੈਨੂੰ ਆਪ ਦੱਸਿਆ ਸੀ ਕਿਹੜਾ ਅਸੀਂ ਬਣਾ ਦਿੰਦੇ ਆ। ਹਾਂ ਤੇ ਉਹ ਲਵਾ ਦੇਵੇ, ਫਿਰ ਉਹ ਲਾ ਦੇ, ਫਿਰ ਅਸੀਂ ਲਵਾਵਾਂਗੇ। ਜਿਹੜਾ ਨਹੀਂ ਅੰਦਰਲੀ ਸਾਈਡ ਤੇ ਉਤਰਦਾ, ਹਾਂ 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 ਉਹ ਵੀ ਲਾ ਦਿੰਦੇ ਵੀ ਅੰਦਰ ਪਟਾ ਨਹੀਂ ਉਤਰਦਾ, ਪਟਾ ਕੱਟਿਆ ਨਹੀਂ ਜਾਂਦਾ। ਅੱਛਾ ਹਾਂ ਅੱਛਾ ਚਲੋ ਠੀਕ ਅੱਛਾ ਜੀ। ਉਹ ਟੈਲੀਫੋਨ ਕਹਿੰਦਾ ਨਾ ਵੀ ਰਾਣਾ ਅਸਲਮ ਖਾਨ ਨੂੰ ਮਿਲਾ ਲਈਏ। ਹਾਂਜੀ ਹਾਂਜੀ ਮੈਂ ਕਿਹਾ ਵੀ ਉਹ ਮੈਂ ਤੁਹਾਨੂੰ ਦੱਸ ਦਵਾਂ ਵੀ ਉਹਦੇ ਰਿਸ਼ਤੇਦਾਰਾਂ ਦੇ ਨਾ ਮੁੰਡੇ ਦੀ ਖੁਸ਼ੀ ਕਰੀ ਹੈ, ਅੱਛਾ। ਤੇ ਸਾਨੂੰ ਨਹੀਂ ਸੱਦਿਆ। ਗੱਲ ਤਾਂ ਉਹ ਜਿਹੜੀ ਦੱਸਣੀ ਸਿੱਧੀ ਹਾਂ, ਨਹੀਂ ਨਹੀਂ ਤੁਸੀਂ ਝੂਠ ਕਾਦੇ ਨਹੀਂ ਮਾਰਨਾ। ਚੱਲ ਤੂੰ ਰੱਬੀ ਗੱਲ ਤਾਂ ਅੰਜਮ ਛੇੜ ਤੈਨੂੰ ਸੱਦਿਆ ਨਹੀਂ ਕੋਈ ਇਹ ਦੱਸੋ ਜਰਾ ਵੀ ਮੈਂ ਤੁਹਾਨੂੰ ਨਜ਼ਰ ਆ ਰਿਹਾ ਵੀ ਮੈਂ ਹੈਗਾ ਦੁਨੀਆ ਤੇ? ਸਾਨੂੰ ਤਾਂ ਆ ਰਿਹਾ ਨਹੀਂ, ਸਾਨੂੰ ਤਾਂ ਤੂੰ ਨਜ਼ਰ ਆ ਰਿਹਾ ਹੈ। ਸਾਨੂੰ ਤਾਂ ਆ ਰਿਹਾ ਯਾਰ ਮੇਰੇ ਵੀ ਆ ਫੜੀ ਇਹਦੇ ਕੋਲ ਮੋਬਾਈਲ ਫੜੀ, ਮੋਬਾਈਲ ਤਾਂ ਫੜ ਇੱਕ ਵਾਰੀ ਉਰੇ ਤਾਂ ਉਹਦਾ ਉਹ ਸਪੀਕਰ ਵੀ ਨਾਲੇ ਆਵਾਜ਼ ਆਊਗੀ, ਨਾਲੇ ਨਾਮ ਨਹੀਂ ਲੈਣਾ। ਨਾ ਨਾਂ ਨਹੀਂ ਲੈਂਦੇ, ਇਹਦੇ ਵੀ ਰਿਸ਼ਤੇਦਾਰਾਂ ਦਾ ਸਿਰੀ ਵਿੱਚ ਨਾ। ਆ ਦੇਖੋ ਜੀ ਸਾਰੇ ਜਿਹੜੇ ਬੰਦਾ ਦਿਖ ਰਿਹਾ ਤੁਹਾਨੂੰ ਆਹ ਵਾਲਾ। ਨਾ ਵੀ ਸੱਚੀ ਸੱਚੀ ਦੱਸਿਓ ਵੀ ਮੈਂ ਤੁਹਾਨੂੰ ਨਜ਼ਰ ਆਂਦਾ? ਮੈਨੂੰ ਇੰਜ ਲੱਗਦਾ ਵੀ ਜਿਵੇਂ ਮੈਂ ਦੁਨੀਆ ਤੇ ਹੈ ਨਹੀਂ। ਹੈ ਨਹੀਂ ਵੀ ਕਈ ਵਿਆਹ ਹੁਣ ਇਹ ਜੇ ਰਿਸ਼ਤੇਦਾਰਾਂ ਦੇ ਵਿੱਚ ਗੱਲ ਕਰਦੇ ਆ ਜਿਨ੍ਹਾਂ ਨੇ ਸੱਦਿਆ ਪਿੰਡ ਦੇ ਵਿੱਚ ਕੋਈ ਬੰਦਾ ਤਸੱਲੀ ਨਹੀਂ ਕਰਾ ਦੇ। ਛੱਡਿਆ ਵੀ ਜਿਹਨੂੰ ਸੱਦਿਆ ਨਹੀਂ। ਅੱਛਾ ਮੇਰੇ ਸੱਕੇ ਪਟੀਟ ਰਿਸ਼ਤੇਦਾਰ ਆ, ਅੱਛਾ। ਪਰ ਉਹ ਮੈਨੂੰ ਭੁੱਲ ਜਾਂਦੇ ਆ ਬੁਲਾਣਾ। ਮੈਂ ਕੋਈ ਹਿਸਾਬ ਨਹੀਂ ਮੈਨੂੰ ਇਹਦੇ ਦਾਦਕਿਆਂ ਚੋਂ ਆ, ਦਾਦਕਿਆਂ ਲੋ ਵੀ ਆ, ਮਾਂ ਦੀ ਸਿਰੀ ਚੋਂ ਵੀ ਆ। ਵੀ ਕੋਈ ਵੀ ਆ। ਹਾਂ ਵੀ ਮਾਂ ਨਾਨਕਿਆਂ ਲੋ ਵੀ ਆ। ਤੇ ਫਿਰ ਦੇਖ ਲਾ ਵੀ ਉਹਨਾਂ ਨੇ ਨਾ ਇਹਨੂੰ ਸੱਦਿਆ ਨਹੀਂ ਵਿਚਾਰੇ ਨੂੰ, ਇਹ ਲੂਸਦਾ ਰਿਹਾ, ਸਾਰਾ ਪਿੰਡ ਗਿਆ, ਇਹ ਨਹੀਂ ਗਿਆ। ਤੇ ਅੱਜ ਅਸੀਂ ਲੂਸ ਰਹੇ ਮੇਰੇ ਹਾਂ। ਦੂਜੇ ਸਾਰੇ ਰਿਸ਼ਤੇਦਾਰ ਸੱਦੇ ਹੋਏ, ਮੇਰੇ ਭਰਾ ਲੱਗਦੇ ਜਿਹੜੇ, ਮੇਰੇ ਪਤਰੇਰ, ਮੇਰੇ ਤਾਏ, ਸਾਰੇ ਵੀ ਮੈਨੂੰ ਇਹ ਲੱਗਦਾ ਨਹੀਂ ਤੇਰਾ ਵੀ ਮੈਂ ਕਿਧਰੇ ਉਂਝ ਤਾਂ ਨਹੀਂ ਦੁਨੀਆ ਤੋਂ ਗਿਆ ਵੀ ਆ ਮੈਂ ਕੋਈ ਨਹੀਂ ਮੇਰੀ ਗੱਲ ਸੁਣਨਾ, ਹੁਣ ਜਿਹੜੇ ਬੰਦੇ ਨੇ ਅੱਜ ਸਾਨੂੰ ਉਹ ਮੁੰਡੇ ਦੀ ਖੁਸ਼ੀ 'ਚ ਨਹੀਂ ਸੱਦਿਆ, ਹਕੀਕੇ ਕਰੇ ਉਹਨੇ, ਹਕੀਕਿਆਂ ਦੇ ਨਿਉਂਦਰਾ ਤਾਂ ਨਹੀਂ ਲੈਂਦੇ? ਨਹੀਂ ਅੱਛਾ ਵੀ ਜਦੋਂ ਤਾਂ ਨਿਉਂਦਰਾ ਲੈਣਾ ਸੀਗਾ, ਵਿਆਹ ਕਰਿਆ, ਉਦੋਂ ਤਾਂ ਸਾਧ ਲਿਆ ਸੀ ਮੈਨੂੰ, ਹੈ ਤੇ ਹੁਣ ਜਦੋਂ ਫਰੀ ਦੀ ਰੋਟੀ ਖਿਲਾਣੀ ਆ ਤੇ ਹੁਣ ਸਾਨੂੰ ਸੱਦਿਆ ਨਹੀਂ। ਨਹੀਂ ਇਹ ਆ ਉਹਨਾਂ ਦੀ ਵੈਸੇ ਆਪਣੀ ਖੁਸ਼ੀ ਕਰਨੀ ਆ, ਉਹਦੇ ਚ ਨਹੀਂ ਸਾਨੂੰ ਵੀ ਖੁਸ਼ੀ ਆ। ਇਹਦੇ ਵੀ ਇਕੱਲੇ ਪੂਰੇ ਘਰ ਦੇ ਜੀਆਂ ਨੂੰ ਛੱਡਦੇ। ਅੱਛਾ ਤੂੰ ਵੀ ਦੁਨੀਆ ਤੇ ਕੋਈ ਨਹੀਂ ਹੈਗਾ ਅੰਜਰ। ਯਾਰ ਜਿਹੜਾ ਬੰਦਾ ਸਿਆਣੇ ਕੈਮਰਾ ਕਹਿੰਦੇ ਫੜ ਕੇ ਆ। ਖੜਿਆ, ਇਹਨੂੰ ਵੀ ਸੱਦਿਆ ਹੈ। ਰਾਣਾ ਅਸਲਮ ਉੱਥੇ ਇਸ ਟਾਈਮ ਚੌਧਰੀ ਆ, ਕਰਤਾ ਧਰਤਾ। ਭਰਾ ਨੂੰ ਸੱਦਿਆ ਹਾਂ ਸਾਰਿਆਂ ਨੂੰ ਸੱਦਿਆ, ਮੈਨੂੰ ਟੈਲੀਫੋਨ ਨਹੀਂ ਕੀਤਾ ਉਹਨੇ। ਯਾਰ ਵੀ ਗਿਆ, ਹਾਂ ਬਾਈ ਵੀ ਗਿਆ, ਤੇ ਮੈਨੂੰ ਨਹੀਂ ਉਹਨੇ ਟੈਲੀਫੋਨ ਕੀਤਾ। ਸਮਝ ਨਹੀਂ ਆਈ। ਯਾਰ ਇੱਕ ਗੱਲ ਹੋਰ ਵੀ ਹੈ ਨਾ, ਇਹ ਸਿਆਣਿਆਂ ਦੀ ਮਿਸਾਲ ਆ। ਕਿਸੇ ਨੇ ਪੁੱਛਿਆ ਸੀ ਯਾਰ ਮੈਂ ਤੈਨੂੰ ਕਿੰਨਾ ਕੁ ਪਿਆਰਾ ਲੱਗਦਾ, ਉਹਨੇ ਕਿਹਾ ਯਾਰ ਮੈਨੂੰ ਤੂੰ ਕਿਉਂ ਪੁੱਛਦਾ, ਤੂੰ ਆਪਣੇ ਦਿਲ ਤੋਂ ਪੁੱਛ।
ਜੇ ਤੇਰੇ ਦਿਲ 'ਚ ਮੇਰੀ ਹੁੱਬ ਹੈ ਤੇ ਮੇਰੇ ਦਿਲ 'ਚ ਆਟੋਮੈਟਿਕ ਹੀ ਆ ਜਾਣੀ ਹੈ, ਤੈਨੂੰ ਕਹਿਣ ਦੀ ਵੀ ਲੋੜ ਨਹੀਂ ਪੈਣੀ। ਨਹੀਂ ਮੇਰੀ ਗੱਲ ਸੁਣ, ਜੇ ਤੁਹਾਨੂੰ ਨਹੀਂ ਨਾ ਸੱਦਿਆ ਆਪਣੀ ਖਾਮੀ ਦੇਖੋ ਕੋਈ ਨਾ ਕੋਈ। ਨਹੀਂ ਖਾਮੀ ਨੂੰ ਅਸੀਂ ਕੋਈ ਨਸ਼ਾ ਨਹੀਂ ਯਾਰ, ਨਹੀਂ ਨਸ਼ਾ ਪਤਾ ਨਹੀਂ, ਸੱਜਣਾ ਬੇਲੀਆਂ ਭਰਾਵਾਂ ਰਿਸ਼ਤੇਦਾਰਾਂ ਨਾਲ ਗੱਲ ਹੋ ਜਾਂਦੀ ਹੈ। ਹਾਂ ਨਹੀਂ ਸਾਡੇ ਨਾਲ ਅਸੀਂ ਹੁਣ ਖਾਸਾ ਟਾਈਮ ਹੋ ਗਿਆ, ਅਖੀਰਲਾ ਵਿਆਹ ਮੇਰਾ ਹੋਇਆ ਸੀ ਘਰ 'ਚ, ਮੈਂ ਨਿੱਕਾ ਸੀ, ਉਸ ਤੋਂ ਬਾਅਦ ਵਿਆਹ ਕੋਈ ਨਹੀਂ ਹੋਇਆ, ਫਿਰ ਕੋਈ ਅਸੀਂ ਹਜੇ ਖੁਸ਼ੀ ਖਾਸ਼ੀ ਵੀ ਕੋਈ ਨਹੀਂ ਕਰੀ, ਤੇ ਇਦਾਂ ਕੋਈ ਸਾਡੇ ਪ੍ਰੋਗਰਾਮ ਹੋਇਆ ਨਹੀਂ ਹੈ। ਜੇ ਕੋਈ ਹੋਇਆ ਹੁੰਦਾ ਸੀ ਉਹਨਾਂ ਨੂੰ ਸੱਦਿਆ ਨਾ ਹੁੰਦਾ ਫਿਰ ਤਾਂ ਗੱਲ ਹੈ ਸੀ, ਪ੍ਰੋਗਰਾਮ ਵੀ ਕੋਈ ਨਹੀਂ ਹੋਇਆ ਤੇ ਉਹਨਾਂ ਨੇ ਸਾਨੂੰ। ਅੱਛਾ ਇੱਕ ਹੋਰ ਗੌਰ ਲਾਜ਼ਮੀ ਕਰਨਾ, ਗੱਲ ਹੀ ਗੌਰ ਵਾਲੀ ਗੌਰ ਤੂੰ ਗੌਰ ਕਰੀ। ਹਾਂ ਉਹ ਜਿਹੜੇ ਬੰਦੇ ਦਾ ਹੈ ਨਾ ਖੁਸ਼ੀ ਅੱਜ, ਰੱਬ ਦੀ ਜ਼ਾਤ ਉਹਨੂੰ ਹੋਰ ਖੁਸ਼ੀਆਂ ਦੇਵੇ। ਅੱਛਾ ਉਹ ਲੰਘਦਾ ਟੱਪਦਾ ਜ਼ਰੂਰ ਮੇਰੇ ਕੋ ਆ ਕੇ ਇੱਥੇ ਬਹਿ ਕੇ ਜਾਂਦਾ। ਬੇਲੀ ਸੱਜਣਾ ਬੇਲੀ ਤਾਂ ਹੈ ਹੈ ਇਹ ਵੀ ਨਹੀਂ ਵੀ ਕੋਈ ਮੋਹ ਪਿਆਰ ਪੂਰਾ ਆਂਦਾ ਜਾਂਦਾ ਸਾਰਾ ਟੈਲੀਫੋਨ ਹੈ ਭੁੱਲ ਗਿਆ ਹੋਣਾ। ਨਹੀਂ ਫਿਰ ਇਹ ਮੈਂ ਭੁੱਲ ਗਿਆ, ਬਾਕੀ ਸਾਰੇ ਚੇਤੇ ਮੈਂ ਵੀ ਇਹੀ ਰੋਣਾ ਰੋ ਰਿਹਾ। ਨਹੀਂ ਮੈਂ ਭੁੱਲ ਗਿਆ, ਮੈਂ ਭੁੱਲ ਗਿਆ। ਮੇਰੇ ਸਾਰੇ ਰਿਸ਼ਤੇਦਾਰ ਜਿਹੜੇ ਆ ਵੀ ਉਹਨਾਂ ਨੂੰ ਸੱਦਿਆ ਗਿਆ ਹੋਰ ਪਾਸੇ ਵੀ, ਪਰ ਮੈਨੂੰ ਇੰਜ ਹੀ ਲੱਗਦਾ ਵੀ ਜਿਵੇਂ ਮੈਂ ਹੈ ਨਹੀਂ ਇੱਕ ਗੱਲ ਹੋਰ ਵੀ ਆ ਨਾ, ਜਿਹੜੇ ਨਾ ਬੰਦੇ ਮਾੜੇ ਹੋਣ ਉਹਨਾਂ ਨੂੰ ਸੱਦਿਆ ਜਾਂਦਾ ਛੋਟੀ ਮੋਟੀ ਖੁਸ਼ੀ ਤੇ, ਜਿਹੜੇ ਤਕੜੇ ਹੋਣ ਉਹਨਾਂ ਨੂੰ ਕਿਸੇ ਵੱਡੇ ਫੰਕਸ਼ਨ 'ਚ ਸੱਦਿਆ ਜਾਂਦਾ। ਹੋ ਸਕਦਾ ਤੁਹਾਨੂੰ ਵੱਡੇ ਫੰਕਸ਼ਨ ਵਾਸਤੇ ਉਹਨਾਂ ਨੇ ਰੱਖ ਲਿਆ ਹੋਵੇ। ਨਹੀਂ ਆ ਗੱਲ ਯਾਰ ਗੱਲ ਤਾਂ ਹੈ ਨਹੀਂ ਸੱਦਿਆ ਤਾਂ ਤੈਨੂੰ ਵੀ ਨਹੀਂ ਹੈ, ਤੂੰ ਇੰਨੀਆਂ ਸਫਾਈਆਂ ਦੇਈ ਜਾਣਾ। ਯਾਰ ਮੈਨੂੰ ਨਹੀਂ ਸੱਦਿਆ ਤੇ ਮੈਂ ਇਹੋ ਹੀ ਤਾਂ ਗੱਲ ਕਰ ਰਿਹਾ। ਹੋ ਸਕਦਾ ਵੀ ਕੋਈ ਜਿਹੜਾ ਆਪਣੇ 'ਚ ਵੀ ਦੇਖਣੇ ਚਾਹੀਦੇ। ਹਾਂ ਆਪਣੇ 'ਚ ਵੀ ਦੇਖਣੇ ਚਾਹੀਦੇ ਨਾ। ਫਿਲਮ ਤਾਂ ਲੱਗਣੀ ਹੈ ਲੇਟ, ਜਦ ਨੂੰ ਰੋਟੀ ਮੁੱਕ ਜਾਣੀ ਹੈ, ਜਾਂ ਤਾਂ ਲੱਗ ਜਾਂਦੀ ਨੇ ਟਾਈਮ ਨਾਲ ਫਿਲਮ ਦੇਖ ਕੇ ਉਹ ਸਾਨੂੰ ਸੱਦ ਦਿੰਦੇ, ਜਾਂ ਰੋਟੀ ਖਿਲਾ ਦਿੰਦੇ ਕੋਈ ਅੱਗੇ ਵਾਸਤੇ ਹੀ ਸਹੀ, ਅੱਗੇ ਵਾਸਤੇ ਸਹੀ। ਹਾਂ ਚਲੋ ਤੁਸੀਂ ਪੜੋ, ਮੈਂ ਤਾਂ ਜਾਵਾਂ ਨਾ ਰੋਟੀ ਤੇ। ਤੂੰ ਜਾਣਾ? ਮੈਂ ਤਾਂ ਚੱਲਿਆ ਬਾਈ। ਹਾਂ ਔਰ ਰਾਣੇ ਚਲੋ ਜੀ ਨਾ ਉੱਥੇ ਥੋੜੀ ਜਿਹੀ ਫਿਲਮ ਬਣਾ ਕੇ ਤੇ ਉਹ ਲੈ ਕੇ ਆਈ, ਲਾਈਵ ਕਾਲ ਤੇ ਲਾਉਂਗਾ। ਹਾਂ ਉਹਨੂੰ ਕਿਹਾ ਵੀ ਤੂੰ ਨਹੀਂ ਨਹੀਂ ਰਾਣੇ ਦੀ ਫਿਲਮ ਤਾਂ ਬਣਾ। ਹੁਣ ਯਾਰ ਜੀ ਕਿਤੇ ਕਿਸੇ ਦੀ ਖੁਸ਼ੀ 'ਚ ਜਾਂ ਕਿਸੇ ਥਾਂ ਦੇ ਉੱਤੇ ਪ੍ਰੋਗਰਾਮ 'ਚ ਮੈਂ ਚੌਧਰੀ ਹੋਵਾਂ, ਉੱਥੇ ਕਰਤਾ ਧਰਤਾ ਮੈਂ ਹੋਵਾਂ, ਤੇ ਮੈਂ ਆਪਣੇ ਲੱਗਦੇ ਤਾਂ ਸਾਰੇ ਸੱਦਣੇ ਕਿ ਨਹੀਂ ਸੱਦਣੇ। ਅਸਲਮ ਖਾਨ ਉੱਥੇ ਵੈਸੇ ਕਰਤਾ ਧਰਤਾ ਜਾਣ ਕੇ ਨਹੀਂ ਸੱਦਿਆ, ਕਿਉਂ? ਉਹਨੇ ਕਿਹਾ ਵੀ ਉਹ ਖੋਤੇ ਵਾਲੀ ਗੱਲ ਇਹਨਾਂ ਦੇ ਹਜੇ ਤਾਜੀ ਆ, ਉਹ ਡੰਗ ਮਾਰਿਆ ਖੋਤੇ ਵਾਲੀ ਗੱਲ, ਉਹਨੇ ਕਿਹਾ ਤਾਜੀ ਆ ਬਈ ਇਹ ਹਜੇ ਪੁਰਾਣੀ ਹੋ ਲਵੇ। ਹੁਣ ਕੱਲ ਵੀ ਨਹੀਂ ਆਇਆ, ਪਰਸੋਂ ਵੀ ਨਹੀਂ ਆਇਆ, ਕਹਿੰਦਾ ਜੀ ਮੈਂ ਜਿਹੜੇ ਕ੍ਰਿਕਟ ਦੇ ਮੈਚ ਆ ਨਾ ਉਹਨਾਂ ਦੇ ਉੱਤੇ ਕਹਿੰਦਾ ਮੈਂ ਬੋਲਦਾ। ਹਾਂ ਮੈਂ ਕਿਹਾ ਚੰਗੀ ਗੱਲ ਆ, ਬੋਲ ਤੂੰ। ਮੰਦਾ ਚੰਗਾ ਕਮੈਂਟਰੀ ਕਰਦਾ। ਹਾਂ ਕਮੈਂਟਰੀ ਕਰਦਾ ਹੈ ਹਾਂਜੀ, ਚੱਸ ਆ ਗਈ ਯਾਰ, ਇਹ ਤਾਂ ਕਮੈਂਟਰੀ ਕਰਦਾ ਲੈ ਬਈ। ਉਹ ਕ੍ਰਿਕਟ ਦਾ ਬੜਾ ਸ਼ੌਕ ਆ ਉਹਨੂੰ, ਨਾ ਕਦੀ ਗੇਂਦ ਨੂੰ ਹੱਥ ਲਾਇਆ ਨਾ ਕਦੀ ਬੱਲੇ ਨੂੰ ਹੱਥ ਲਾਇਆ, ਤੇ ਉਂਝ ਸ਼ੌਕ ਉਹਨੂੰ ਬੜਾ ਸ਼ੌਕ ਹੈ। ਹਾਂ ਤੇ ਉਹ ਗੱਲ ਉਸ ਖੋਤੇ ਵਾਲੀ ਤਾਂ ਇੱਥੇ ਲਿਖੀ ਹੋਈ ਆ, ਉਹ ਭੁੱਲਦੀ ਨਹੀਂ, ਉਹ ਭੁੱਲਣੀ ਵੀ ਨਹੀਂ ਹਜੇ ਉਹਨੂੰ। ਅੱਛਾ ਤੁਹਾਨੂੰ ਜੀ ਉਹ ਟੋਕੇ ਦੀ ਗੱਲ ਸੁਣਾਤੀ, ਟੋਕੇ ਨੇ ਤੁਹਾਡੀ ਗੱਲ ਕਰਾਤੀ, ਨਵਾਂ ਟੋਕਾ ਤੁਹਾਨੂੰ ਦਿਖਾਤਾ, ਤੇ ਹੁਣ ਤੁਹਾਨੂੰ ਦਿਖਾਉਂਦੇ ਆ ਵੀ ਕਿੱਥੇ ਅਸੀਂ ਲਾਣ ਲੱਗੇ ਆ ਤੇ ਕਿੱਦਾਂ ਕਰਕੇ ਅਸੀਂ ਲਾਣੀ ਕਿਹੜੀ ਜਗ੍ਹਾ ਤੇ ਆ, ਲਾਣਾ ਕਿਹੜੀ ਥਾਂ ਤੇ। ਐਂ ਗਾਨ ਹੋ ਕੇ ਤੁਰ ਫਿਰ ਆ ਜਾਓ ਬਟਨ ਦਾ ਬਣਾ। ਅੱਛਾ ਜੀ ਇੱਕ ਗੱਲ ਤੁਹਾਨੂੰ ਮੈਂ ਜ਼ਰੂਰ ਹੀ ਦੱਸ ਦਵਾਂ ਵੀ ਇਹ ਮੌਸਮ ਆ, ਇਹਦੇ 'ਚ ਕਲਮਾਂ ਵੀ ਚੱਲ ਜਾਂਦੀਆਂ, ਇਹ 'ਚ ਬੀ ਵੀ ਚੱਲ ਜਾਂਦੇ ਆ, ਇਹਦੇ 'ਚ ਤੁਸੀਂ ਨਰਸਰੀਆਂ ਦੇ ਵਿੱਚੋਂ ਲੈ ਕੇ ਪੌਦੇ ਛਾਂ ਵਾਲੇ ਫਲਾਂ ਵਾਲੇ ਹਾਂਜੀ ਕੋਈ ਵੀ ਰੁੱਖ ਲੈ ਕੇ ਲਾਓ, ਉਹ ਅੱਜ ਕੱਲ ਚੱਲ ਜਾਂਦਾ ਮੌਸਮ ਆ। ਹਾਂ ਮੌਸਮੇ ਬਹਾਰ ਆ ਜੀ, ਮੌਸਮੇ ਬਹਾਰ ਆ, ਤੇ ਇਸ ਤੋਂ ਵੱਡਾ ਸਦਕਾ ਜਾਰੀਆ ਕੋਈ ਨਹੀਂ, ਇਸ ਤੋਂ ਵੱਡਾ ਸਵਾਬ ਕੋਈ ਨਹੀਂ, ਇਸ ਤੋਂ ਵੱਡੀ ਨੇਕੀ ਕੋਈ ਨਹੀਂ। ਦਰਖਤ ਲਾਣੇ ਚਾਹੀਦੇ, ਇਹ ਜ਼ਰੂਰ ਲਾਓ, ਦਰਖਤ ਲਾਣੇ ਚਾਹੀਦੇ। ਮੈਂ ਕਹਿੰਦਾ ਆਪਣੇ ਨਾਂ ਦਾ ਲਾਓ, ਆਪਣੇ ਮਾਂ ਪਿਓ ਦੇ ਨਾਂ ਦਾ ਲਾਓ, ਆਪਣੇ ਦਾਦੇ ਦਾਦੀ ਦੇ ਨਾਂ ਦਾ ਲਾਓ, ਆਪਣੇ ਜੀਆਂ ਦੇ ਨਾਂ ਦਾ ਲਾਓ, ਜ਼ਰੂਰ ਇੱਕ ਇੱਕ ਦਰਖਤ ਲਾਓ, ਇਹਦੇ ਵਰਗਾ ਸਵਾਬ ਕੋਈ ਨਹੀਂ। ਹਾਂ ਨਹੀਂ ਲਾਣਾ ਚਾਹੀਦਾ, ਤੇ ਜੇ ਤੁਸੀਂ ਫਲਦਾਰ ਲਾ ਦੋ ਫਿਰ ਤਾਂ ਕਿਆ ਬਾਤ ਆ, ਕਿਆ ਬਾਤ ਆ। ਬਹਰਾਲ ਦਰਖਤ ਹੋਵੇ ਜੀ ਜਿਹੜਾ ਵੀ ਹੋਵੇ ਜ਼ਰੂਰ ਲਾਓ। ਹੁਣ ਮੈਂ ਲੈ ਆਂਦੇ, ਮੈਂ ਜਦੋਂ ਲਾਉਂਗਾ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਕਿਹੜੇ ਕਿਹੜੇ ਲੈ ਆਇਆ, ਕਿਹੜੇ ਕਿਹੜੇ ਫਰੂਟਾਂ ਦੇ ਹੈ ਵੀ ਫਲ ਵੀ ਲੱਗਣਗੇ ਇਨਸ਼ਾਅੱਲਾ, ਉਹ ਲਾਵਾਂਗੇ। ਅੱਛਾ ਆ ਜੀ ਅਸੀਂ ਇੱਥੇ ਬਣਾਉਣ ਲੱਗੇ ਆ ਬਰਾਂਡਾ ਬਣਾ ਕੇ, ਇੱਥੇ ਅਸੀਂ ਉਹ ਨਵਾਂ ਟੋਕਾ ਲਾਵਾਂਗੇ। ਵਾਹ ਜੀ ਵਾਹ, ਵਾਹ ਜੀ ਵਾਹ। ਇੱਥੇ ਇਦਾਂ ਕਰਕੇ ਲਾਵਾਂਗੇ, ਫਿਰ ਇਸ ਪਾਸੋਂ ਹਨੇਰੀਆਂ ਬਹੁਤ ਆਉਂਦੀਆਂ, ਇਸ ਪਾਸੋਂ ਝਾਂਜੇ ਚੱਲਦੇ ਆ, ਇਸ ਪਾਸੋਂ ਜੁਮੇ ਸ਼ਾਂਦਾ, ਇਸ ਪਾਸੋਂ ਮੀਂਹ ਪੈਂਦਾ। ਹਾਂ ਤੇ ਅਸੀਂ ਇਸ ਪਾਸੇ ਕੰਧ ਕਰਕੇ ਨਾ, ਅੱਛਾ ਅਸੀਂ ਮੂੰਹ ਟੋਕੇ ਦਾ ਐ ਨੂੰ ਕਰਨਾ ਲੈਂਦੇ ਨੂੰ, ਐ ਨੂੰ ਅੱਛਾ ਇਸ ਪਾਸੇ ਪੱਠੇ ਰੱਖਿਆ ਕਰਾਂਗੇ, ਉਹਦਾ ਇੱਧਰ ਪੱਠੇ ਤੇ ਐ ਨੂੰ ਮੂੰਹ ਹੋ ਜਾਊਗਾ, ਐ ਨੂੰ ਮੂੰਹ ਹੋਊਗਾ। ਇਹ ਵੀ ਠੀਕ ਆ। ਇੱਧਰ ਵੀ ਕੰਧ ਹੋਊਗੀ, ਇੱਧਰ ਵੀ ਕੰਧ ਹੋਊਗੀ। ਅੱਛਾ ਉਹ ਦੋ, ਇੱਧਰ ਵੀ ਕੰਧ ਹੋਊਗੀ, ਉਹ ਪਾਸਾ ਖੁੱਲਾ ਰੱਖਣਾ। ਅੱਛਾ ਇਹ ਵੀ ਠੀਕ ਆ। ਹੈ ਫਿਰ ਧੁੱਪ ਦੇ ਵਿੱਚ ਤਾਂ ਨਹੀਂ, ਧੁੱਪ ਤਾਂ ਨਹੀਂ ਨਾ। ਨਹੀਂ ਫੇਰ ਨਹੀਂ ਲੱਗਦੀ ਅੱਛਾ ਧੁੱਪ ਤਾਂ ਅਮੂਮਨ ਜ਼ਿਆਦਾ ਫਿਰ ਇਧਰੋਂ ਹੀ ਆਉਂਦੀ ਆ। ਇਹ ਤੇ ਤੁਸੀਂ ਕਹਿੰਦੇ ਜੇ ਵੀ ਕੰਧ ਕਰ ਦੇਣੀ ਆ, ਕੰਧ ਕਰ ਦੇਣੀ, ਬਾਹਰ ਰੌਲਾ ਮੁੱਕ ਗਿਆ, ਫੇਰ ਧੁੱਪ ਕਿੱਥੋਂ ਲੱਗਣੀ ਆ। ਹਾਂਜੀ ਤੇ ਐਤਕੀ ਜੀ ਕੋਈ ਮੌਸਮ ਦੀ ਵੀ ਥੋੜੀ ਦੱਸਦੇ ਆ, ਜਿਹੜੀ ਮੈਂ ਗੱਲ ਅੱਗੇ ਰੁੱਖਾਂ ਦੀ ਕੀਤੀ ਆ ਵੀ ਮੌਸਮ ਦੀ ਤਬਦੀਲੀ ਦੱਸਦੇ ਆ ਵੀ ਸਾਡੇ ਐਤਕੀ ਪੱਠਿਆਂ ਨੂੰ ਫਸਲਾਂ ਨੂੰ ਵੀ ਐਤਕੀ ਬੜਾ ਅਸਰ ਪੈ ਗਿਆ। ਹੁਣ ਉਹ ਤੁਸੀਂ ਸਾਡੇ ਮਗਰ ਦੇਖ ਰਹੇ ਆ ਵੀ ਅਸੀਂ ਟਮਾਟਰਾਂ ਤੋਂ ਮੋਮੀ ਲਿਫਾਫਾ ਲਾਤਾ, ਹਾਂ ਛਾਪਰ ਲਾਤਾ ਜੀ,
ਉਹ ਤੁਹਾਨੂੰ ਬਰੀਕੀ ਦੇ ਵਿੱਚ ਫੇਰ ਦੱਸਾਂਗੇ, ਪਰ ਮੋਟੀ ਜੀ ਗੱਲ ਮੇਰੀ ਚਾਚਾ ਬੂਟੇ ਉਰੇ ਆਈ ਇੱਕ ਮਿੰਟ। ਹਾਂ ਮੋਟੀ ਜੀ ਗੱਲ ਯਾਰ ਇਹ ਆ ਹਾਂ ਬਈ ਗਾਜਰਾਂ 2 ਰੁਪਏ ਨੂੰ 3 ਰੁਪਏ ਨੂੰ ਧੱਕੇ ਖਾ ਰਹੀਆਂ। ਧੱਕੇ ਖਾ ਰਹੀ ਜੇ ਦੁਕਾਨਾਂ ਤੇ 2-3 ਰੁਪਏ ਨੂੰ, ਤੁਸੀਂ ਮੈਨੂੰ ਇਹ ਦੱਸੋ ਵੀ ਮੰਡੀ 'ਚ ਕੀ ਹਾਲਾਤ ਹੋਣਾ। ਇੱਦਾਂ ਹੀ ਗੋਭੀ 5 ਰੁਪਏ ਨੂੰ, ਬਹੁਤ ਮਾੜੇ ਹਾਲਾਤ ਹੈ ਇਸ ਟਾਈਮ। ਸਬਜ਼ੀ ਨੂੰ ਜਿਹੜਾ ਛਿੱਤਰੋ ਛਿੱਤਰੀ ਕੰਮ ਹੋਇਆ ਨਾ, ਕਿਸੇ ਸ਼ੈ ਨੂੰ ਨਹੀਂ ਇਸ ਟਾਈਮ ਸਬਜ਼ੀ। ਸ਼ਿਮਲਾ ਮਿਰਚ ਜਿਹੜੀ ਆ ਉਹ ਸਾਡੀ ਜਾਰੀ ਆ, ਹੁਣ ਕੋਈ ਰੇਟ ਨਹੀਂ ਹੈ ਵੀ ਕਹਿ ਲਓ ਤੜਾਈ ਤੇ ਉਹ ਲਦਾਈ ਕਿਰਾਇਆ ਮੰਡੀ 'ਚ ਪਹੁੰਚਾਉਣ ਦਾ ਤੇ ਉਹ ਲੇਬਰ ਦੇ ਉਹ ਪੈਸੇ ਹੀ ਕਹਿ ਲਓ ਵੀ ਪੂਰੇ ਹੋ ਰਹੇ ਆ। ਅਗਲੇ ਦਿਨ ਨਾ ਇੱਕ ਗੋਭੀ ਲੈ ਕੇ ਗਿਆ ਜ਼ਿਮੀਂਦਾਰ ਮੰਡੀ ਫੈਸਲਾਬਾਦ। ਉਸ ਜਦੋਂ ਗਿਆ ਨਾ ਮੰਡੀ ਤੇ ਉਹਨਾਂ ਨੇ ਉਹਦਾ ਰੇਟ ਲਾਇਆ ਜੀ 20 ਰੁਪਏ ਮਣ ਦੇ। ਗੱਲ ਕਰ ਉਹ ਬਾਈ ਮੇਰੀ ਆਪਣੀ ਗੋਭੀ ਐਵੇਂ ਖਰਾਬ ਜਾਰੀ 20 ਰੁਪਏ ਮਣ ਦੇ ਲਾਏ ਤੇ ਉਹਨੇ ਉਹ ਢੇਰੀ ਜਿਹੜੀ ਸੀ ਨਾ ਹਟਾ ਤੇ ਸਾਰੇ ਬੋਲੀ ਬੂਲੇ। ਉਹਨੇ ਕਿਹਾ ਜਾਓ ਭਾਈ ਤੁਸੀਂ ਘਰ ਨੂੰ, ਤੇ ਗਰੀਬਾਂ ਨੂੰ ਕਿਹਾ ਲੈ ਜਾਓ ਚੱਕ ਕੇ। ਤੇਰੀ ਗਾਜਰਾਂ ਦਾ ਕੀ ਬਣਿਆ? ਗਾਜਰਾਂ ਮੇਰੀਆਂ 2 ਕਨਾਲਾਂ ਜਿਹੜੀਆਂ 4200 ਰੁਪਏ ਦੀ। ਓਏ ਹੋ 2 ਕਨਾਲਾਂ 4200 ਦੀਆਂ। 4200 ਦੀ ਤਾਂ ਇੱਕ ਸੀ ਲੱਗਦੀ ਹੈ। ਇੱਕ ਸੀ ਇੱਕ ਸੀ ਇਦਾਂ ਹੀ ਆ ਤੇ ਫਿਰ ਹਾਂ ਕੋਈ ਹਾਲ ਨਹੀਂ ਬਣਿਆ ਕੋਈ ਸਾਡਾ। ਹਾਲ। ਤੇ ਕਿੰਨੇ ਮਿੰਟ ਹੋ ਗਏ? ਅੱਛਾ ਹਰੀ ਮਿਰਚ ਦਾ ਵੀ ਜ਼ਿਕਰ ਕਰ ਦੇ ਕਿ ਬੈਂਗਣਾ ਦਾ ਕੁਝ ਰੇਟ। ਮੈਂ ਤਾਂ ਹੋਰ ਕਹਿਣਾ ਉਹ ਉੱਥੇ ਮੰਨਿਆ ਤੇ ਜਾ ਕੇ ਅਸੀਂ ਤੈਨੂੰ 5 ਮਿੰਟ ਖਪਾ ਨੂੰ ਆ ਜਾ। ਅੱਛਾ ਜੀ ਇੱਕ ਗੱਲ ਤੁਹਾਨੂੰ ਮੈਂ ਜੇ ਦੱਸਦਾ ਵੀ ਕਈ ਬੰਦਿਆਂ ਨੂੰ ਪਤਾ ਹੋਣੀ, ਕਈਆਂ ਨੂੰ ਪਤਾ ਨਹੀਂ ਹੁੰਦੀ। ਹਾਂਜੀ ਚਾਚਾ ਤੂੰ ਪਹਿਲਾਂ ਇਹ ਦੱਸ ਵੀ ਜਿਹੜੇ ਮੂੰਗਰੇ ਤੇ ਸਿੰਗਰੇ ਆ, ਹਾਂਜੀ ਮੂੰਗਰੇ ਤੇ ਸਿੰਗਰੇ 'ਚ ਫਰਕ ਕੀ ਹੁੰਦਾ? ਮੂੰਗਰੇ ਤੇ ਸਿੰਗਰੇ 'ਚ ਇਹ ਫਰਕ ਹੁੰਦਾ ਜੀ, ਜਿਹੜਾ ਹੁੰਦਾ ਨਾ ਮੂੰਗਰਾ ਉਹ ਥੋੜਾ ਜਿਹਾ ਮੋਟਾ ਹੁੰਦਾ ਤੇ ਛੋਟਾ ਹੁੰਦਾ, ਲੰਬਾ ਨਹੀਂ ਹੁੰਦਾ। ਅੱਛਾ ਜਿਹੜੇ ਸਿੰਗਰੇ ਹੁੰਦੇ ਆ ਉਹ ਲੰਮੇ, ਉਹ ਤਾਂ ਗੇਠ ਕੇ ਲੰਮੇ ਬਣ ਜਾਂਦੇ ਆ। ਹੁੰਦੇ ਪਤਲੇ ਆ, ਹੁੰਦੇ ਲੰਬੇ ਆ ਜਿਹੜੇ ਸਿੰਗਰੇ ਹੋਣ। ਮੈਂ ਦੱਸਦਾ ਹਾਂ। ਆ ਜਿੱਦਾਂ ਮੁੱਲੀਆਂ ਖਲੋਤੀਆਂ ਨਾ, ਮੁੱਲੀਆਂ ਦੇ ਉੱਤੋਂ ਅਸੀਂ ਇੱਕ ਵਾਰੀ ਪਾਤਰ ਵੱਢ ਲਿਆ। ਉਹ ਵੱਢ ਅਸੀਂ ਤਾਂ ਲਏ ਵੀ ਉਹ ਪਰਛਾਵਾਂ ਹੋ ਰਿਹਾ ਸੀਗਾ ਅੱਲਾ ਥੋਮ ਦੇ ਉੱਤੇ, ਲਸਣ ਤੇ। ਹਾਂ ਤੇ ਜੇ ਉਹ ਨਾ ਵੱਢਦੇ ਹਾਂਜੀ। ਇਦਾਂ ਹੀ ਉਹ ਨਿਸਰ ਜਾਂਦੀਆਂ। ਹਾਂਜੀ। ਨਿਸਰ ਕੇ ਉੱਤੇ ਲੱਗਦੇ ਉਹਨੂੰ ਸਾਦੇ ਆ ਮੂੰਗਰੇ। ਉਹ ਫਲੀਆਂ ਜਿਹੜੀਆਂ ਲੱਗਦੀਆਂ ਵੀ ਖਲੋਤੀ ਮੂਲੀ ਨਿਸਰ ਕੇ ਨਿਸਰ ਗਈ, ਉਹ ਹੋ ਗਏ ਮੂੰਗਰੇ। ਮੂੰਗਰੇ। ਤੇ ਜਿਹੜੇ ਆਪਾਂ ਲਾਣੇ ਆ ਡੱਕ, ਹਾਂ ਵੀ ਆ ਮੂਲੀ ਪੱਟੀ ਪੱਟ ਲਈ, ਪੱਟ ਕੇ ਇਹਨੂੰ ਅੱਧ ਚੋਂ ਤੋੜ ਕੇ ਤੇ ਇਹਨੂੰ ਲਾਤਾ, ਹਾਂ ਉਹ ਆ ਸਿੰਗਰੇ। ਉਹ ਸਿੰਗਰੇ ਹੋਣੇ ਆ। ਉਹਨਾਂ ਦਾ ਕਦੀ ਪਕਾਈ ਹਾਂ ਭਾਜੀ ਪਕਾਈ ਸਾਲਣ। ਹਾਂ ਉਹ ਬੜੇ ਮਜ਼ੇਦਾਰ ਬਣਦੇ ਆ। ਉਹ ਹਾਂਡੀ ਪਕਾ ਕੇ ਦੇਖੋ ਕਿਆ ਅੱਛਾ ਨਾ, ਮੂੰਗਰੇ ਹੁਣ ਚਾਹੇ ਹੁਣ ਸਿੰਗਰੇ, ਹਾਂ ਪਰ ਇਹਨਾਂ ਰੰਗੀ ਸਬਜ਼ੀ ਕੋਈ ਨਹੀਂ ਉਹ ਭਾਈ। ਨਹੀਂ ਬੜੀ ਬਿਹਤਰੀਨ ਸਬਜ਼ੀ ਆ ਜੀ। ਹਾਏ 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 ਸਿੰਗਰੇ ਹੀ ਆ। ਮੇਰੇ ਮੂੰਹ 'ਚ ਪਾਣੀ ਆ ਗਿਆ। ਹਾਂਜੀ ਇਹ ਪੱਕੇ ਹੁਣ ਤਾਜ਼ੇ ਤੋੜ ਕੇ, ਤਾਜ਼ੇ ਹਾਂ ਹੱਟੀ ਤੋਂ ਨਾ ਲਿਓ, ਨਾ ਤਾਜ਼ੇ ਤੋੜ ਕੇ ਤੇ ਤਾਜ਼ੇ ਪੱਕੇ ਹੋਣ ਤੇ ਕਿਆ ਸਵਾਦ ਆਂਦੇ ਆ। ਕਿਆ ਸਵਾਦ ਆ ਜੀ, ਬੜਾ ਬਿਹਤਰੀਨ ਸਾਲਣ ਬਣਦਾ। ਹਾਂ ਜੇ ਸਰਦਾ ਹੋਵੇ ਤਾਂ ਫਿਰ ਨਾ ਲੈ ਕੇ ਨਾ ਮੋਟਾ ਗੋਸ਼ਤ ਤੇ ਨਿੱਕਾ ਨਿੱਕਾ ਕਰਕੇ ਆਹਾ ਕੁਤਰ ਕੇ, ਹਾਂ ਤਾਂ ਫਿਰ ਉਹ ਭਾਈ ਕਿਸੇ ਟਾਈਮ ਮੂੰਗਰਾ ਮੈਂ ਕਹਿੰਦਾ ਬਾਏ ਬਾਏ ਕੀਮਾ ਬਣਾ ਕੇ, ਕੀਮਾ ਬਣਾ ਕੇ। ਹਾਂ ਬਹੁਤਾ ਬਰੀਕ ਵੀ ਨਹੀਂ ਕਰਨਾ, ਆਹੋ ਦਰਮਿਆਨਾ ਜਿਹਾ ਹੋ ਜਾ। ਤੇ ਉਹ ਕਿਤੇ ਨਾ ਤਾਜ਼ੇ ਮੂੰਗਰਿਆਂ 'ਚ ਪਕਾ ਕੇ ਖਾਈ, ਤੋਬਾ ਮੇਰੀ ਯਾਰ ਤੋਬਾ, ਉਹਦੀ ਚਾਸੀ ਹੋ, ਉਹ ਤਾਂ ਫਿਰ ਨਜ਼ਾਰਾ ਹੀ ਹੋਰ। ਕਿਆ ਤੇ ਦੁਪਹਿਰ ਦਾ ਟਾਈਮ ਹੋਵੇ, ਐਡਾ ਗਲਾਸ ਲੱਸੀ ਦਾ ਪਿਆ ਹੋਵੇ, ਵਾਹ, ਤੇ ਨਾਲ ਮੂੰਹ ਫਿਰ ਬੰਦਾ ਖਾਵੇ ਤੇ ਚੋਪੜੀ ਹੋਈ ਰੋਟੀ। ਹਾਂ ਉਹ ਕਿਸੇ ਦਿਨ ਖਾ ਕੇ ਦਿਖਾਵਾਂਗੇ ਤੁਹਾਨੂੰ। ਠੀਕ ਹੋ ਗਿਆ। ਹਾਂ ਤੇ ਉਹ ਇਦਾਂ ਕਰਕੇ ਆ ਜੀ। ਤੇ ਅਸਾਂ ਅੱਛਾ ਜੀ ਹੁਣ ਟਾਈਮ ਹੋ ਗਿਆ ਪੂਰਾ। ਟਾਈਮ ਅੱਜ ਅਸੀਂ ਟਾਈਮ ਹੀ ਟਪਾਇਆ। ਹਾਂ ਟਾਈਮ ਅੱਜ ਟਾਈਮ ਹੀ ਟਪਾਇਆ ਸੀ। ਤੇ ਮਿਹਰਬਾਨੀ ਤੁਹਾਡੀ। ਲੋਕੀ ਦਾਵਤਾਂ ਖਾਂਦੇ ਫਿਰ ਰਹੇ ਆ ਤੇ ਅਸੀਂ ਟਾਈਮ ਟਪਾ ਰਹੇ ਆ ਜੀ। ਲੋਕੀ ਦਾਵਤਾਂ ਖਾ ਰਹੇ ਆ, ਅਸੀਂ ਟਾਈਮ ਟਪਾ ਰਹੇ ਆ। ਆ ਲਿਆ 4 ਸਾਡੇ 1 5 ਚੱਲ ਗਿਆ। ਅਸੀਂ ਨਾ ਅੱਗੇ ਫਿਲਮ ਪੂਰੀ ਕਰਕੇ ਆਪਣੇ ਵੱਲੋਂ ਬੰਦ ਕਰਤੀ ਸੀ, ਪਰ ਨਾ ਸਾਡੇ ਕੋਲ ਪ੍ਰਾਹੁਣੇ ਆਏ ਆ ਤੇ ਤੁਹਾਨੂੰ ਮਿਲਾਨੇ ਆ ਤੇ ਨਾਲ ਦੱਸਦੇ ਆ ਵੀ 3 ਦਿਨ ਦਾ ਹੋ ਗਏ ਸਾਨੂੰ ਪ੍ਰਾਹੁਣਾ ਲੱਭਿਆ ਨਹੀਂ ਤੇ ਅੱਜ ਕਿਦਾਂ ਲੱਭਿਆ। ਰਾਣਾ ਸਾਹਿਬ ਆਏ ਆ ਜੀ ਤੇ ਆ ਕੇ ਨਾ ਮੈਨੂੰ ਮੱਠਾ ਜਿਹਾ ਕਹਿੰਦੇ ਆ ਕਿ ਉਹ ਮੇਰੇ ਯਾਦ ਆਇਆ ਕਿ ਉਹ ਖੋਤੇ ਦੇ ਕੇ ਪੈਸੇ ਤਾਂ ਦੇ ਦੇ। ਪੈਸੇ ਮੈਂ ਦੰਨਾ, ਠੀਕ ਹੈ ਨਾ। ਪੈਸੇ ਚਾਚਾ ਬੂਟਾ ਸੇ ਗੱਲ ਇਹਦੀ ਵੀ ਸੁਣ ਲਾ, ਮੇਰੀ ਵੀ ਸੁਣ ਲਾ। ਪੈਸੇ ਜਿਵੇਂ ਤੂੰ ਕਹੇਂਗਾ ਤਰਾਕੜੀ ਅਸੀਂ ਕਰ ਦਾਂਗੇ। ਮੈਂ ਗਿਆ ਰਾਣਾ ਸਾਹਿਬ ਦੇ ਕੋਲ। ਅੱਛਾ ਰਾਣਾ ਸਾਹਿਬ ਦਾ ਜੀ ਡੇਰੇ ਤੇ ਗਏ ਸੀ। ਰਾਣਾ ਸਾਹਿਬ ਨੇ ਸਾਡੀ ਬੜੀ ਸੇਵਾ ਕੀਤੀ, ਸਾਨੂੰ ਚਾਹ ਪਕਾ ਕੇ ਹੱਥਾਂ ਨਾਲ ਪਿਆਈ। ਅੱਛਾ ਮੇਰੀ ਨਿਗਾਹ ਪੈ ਗਈ ਉੱਥੇ ਖੋਤਾ ਖਲੋਤਾ ਸੀ ਤੇ ਖੋਤਾ ਸਾਡੇ ਪਸੰਦ ਆ ਗਿਆ। ਰਾਣਾ ਕਹਿੰਦਾ ਵੀ ਖੋਤਾ ਮੈਂ ਅੱਗੇ ਹੀ ਵੇਚਣਾ ਸੀ। ਅੱਛਾ ਖੋਤੇ ਦਾ ਰਾਣੇ ਨੇ ਕਿਹਾ 10,000 ਰੁਪਈਆ। ਨੰਬਰਦਾਰ ਨੇ ਕਿਹਾ ਤਾਂ ਵੀ 8 ਦੇ ਵਿੱਚ ਕਰ ਲਾ।
ਅੱਛਾ 8 ਦੇ ਵਿੱਚ ਰਾਣੇ ਨੇ ਨਾ ਹਾਂ ਇਹ ਕੁੰਨਾ ਜਿਹਾ ਆ ਕੇ ਹੱਸਿਆ ਵੀ ਸਾਨੂੰ ਉਸ ਟਾਈਮ ਸਮਝ ਨਾ ਆਈ ਅਸੀਂ ਕਿ ਖਬਰੇ ਕੋਈ ਜਲੇਬੀ ਜਲੂਬੀ ਖਾ ਰਿਹਾ ਵੀ ਮੂੰਹ ਤਾਂ ਵੀ ਟੇਢਾ ਹੋਇਆ ਤੇ ਇਹ ਕਹਿੰਦੇ ਜੀ ਠੀਕ ਆ 8 'ਚ ਹੋ ਗਿਆ ਖੋਤਾ ਅਸੀਂ ਲੈ ਕੇ ਚਲੇ ਗਏ ਆ ਮੰਡੀ ਬਈ ਉੱਥੇ ਜਾ ਕੇ ਕਿਸੇ ਨੂੰ ਖੋਤੀ ਲਵਾਂਗੇ ਖੋਤਾ ਦੇ ਕੇ ਮੈਂ ਕੋਈ 2-4 ਹਜ਼ਾਰ ਨਾਲ ਦੇ ਦਾਂਗੇ ਤੇ ਖੋਤੀ ਆ ਜੂ ਮੰਡੀ ਦੇ ਵਿੱਚ ਗਏ ਆ ਮੰਡੀ ਦੇ ਵਿੱਚ ਨਾ ਪਹਿਲੀ ਸੱਟੇ ਜਾਂਦੇ ਹੀ ਨਾ ਸਾਨੂੰ 2-3 ਬੰਦਿਆਂ ਨੇ ਤਾਂ ਉਂਝ ਉੱਥੋਂ ਕਿਹਾ ਵੀ ਭੱਜੋ ਅੱਛਾ ਵੀ ਤੁਸੀਂ ਲੈ ਕੇ ਕੀ ਆਏ ਹਾਂ ਤੇ ਉਹ ਅਸੀਂ ਵਿੱਚ ਕੈਮਰੇ ਦੇ ਵੀ ਨਹੀਂ ਲਿਆ ਵਿੱਚੋਂ ਅਸੀਂ ਕੱਟਿਆ ਅੱਛਾ ਹਾਂ ਫਿਰ ਇੱਕ ਬੰਦੇ ਨੇ ਲਾਇਆ 1000 ਰੁਪਈਆ ਉਹ ਖਬਰੇ ਵਿੱਚ ਰੱਖਿਆ ਸੀ ਹੈ ਇੱਕ ਬੰਦੇ ਨੇ ਬਹੁਤਾ ਜਿਹੜਾ ਖਿੱਚ ਧੂ ਕੇ ਰੇਟ ਲਾਇਆ ਨਾ ਉਹ ਇੱਕ ਨੇ ਬੰਦੇ ਨੇ 2000 ਰੁਪਈਆ ਲਾਇਆ ਅੱਛਾ ਇੱਕ ਬੰਦੇ ਨੂੰ ਅਸੀਂ ਕਿਹਾ ਵੀ ਯਾਰ ਤੂੰ ਨਾ ਇਹ ਖੋਤਾ ਵੇਚ ਲੈ ਲਾ ਤੇ ਸਾਨੂੰ ਪੈਸੇ ਦੱਸ ਵੀ ਅਸੀਂ ਖੋਤੀ ਤੇਰੀ ਨਾ ਸਾਡੇ ਪਸੰਦ ਆ ਵੀ ਖੋਤੀ ਅਸੀਂ ਲੈਣੇ ਖੋਤੀ ਲੈਣੀ ਉਹ ਕਹਿੰਦਾ ਵੀ ਤੁਸੀਂ ਇਦਾਂ ਕਰੋ ਤੁਸੀਂ ਕਹਿੰਦਾ ਖੋਤਾ ਦੇ ਦਿਓ ਸੌਦੇ 'ਚ ਮੈਨੂੰ ਹਾਂ ਮੈਂ ਲੈ ਲੈਣਾ ਤੇ ਖੋਤੀ ਦੇ ਪੈਸੇ 10000 ਖੋਤੀ ਕਹ ਰਿਹਾ ਮੈਨੂੰ ਪੈਸੇ ਤੁਸੀਂ ਦੇ ਕੇ ਖੋਤੀ ਰੱਖ ਲਓ ਅੱਛਾ ਤੇ ਇੱਥੇ ਖੜੇ ਪੈਰੀ ਨਾ ਇਹ ਖੋਤਾ 2000 ਦਾ ਮੇਰੇ ਕੋਲੋਂ ਖਰੀਦ ਲਓ ਤੂੰ ਉਸ ਬੰਦੇ ਦੀ ਉਹਦੀ ਸੈਂਸ ਬਲਕਿ ਉਹਦੀ ਕਾਦੀ ਸੈਂਸ ਤੂੰ ਰਾਣਾ ਸਾਹਿਬ ਦੀ ਸੈਂਸ ਦੇ ਵੀ ਸਾਨੂੰ ਕੈਸਾ ਪੁਰਜਾ ਦਿਆ ਉਹ ਕਹਿੰਦਾ ਵੀ ਸੌਦੇ 'ਚ ਖੋਤਾ ਮੈਨੂੰ ਦੇ ਦਿਓ ਤੇ ਖਲੋਤੇ ਪੈਰੀ ਮੇਰੇ ਕੋਲੋਂ 2000 ਦਾ ਲੈ ਲਓ ਤੁਸੀਂ ਜੋ ਕਹਿੰਦਾ ਕਹ ਰਹੇ ਨਾ ਵੀ 10000 ਦਾ ਮੈਂ 13000 ਮੰਗਿਆ ਸੀ ਤੁਹਾਨੂੰ 13 ਦੇ ਦੇ ਮੈਂ ਕਿਹਾ ਮੁਨਾਫਾ ਕਮਾਨਾ ਤੇ ਪਹਿਲਾ ਵਪਾਰੀ ਸਾਡਾ ਭਾਂਡੇ 'ਚ ਵੜ ਗਿਆ ਤੇ ਉਹ ਕਹਿੰਦਾ ਵੀ ਤੁਸੀਂ ਖੋਤਾ ਦੇ ਕੇ ਸੌਦੇ 'ਚ ਮੈਨੂੰ ਮੇਰੇ ਕੋਲੋਂ ਹੁਣੇ 2000 ਦਾ ਲਵੋ 2000 ਦਾ ਲੈ ਕਿਹੜਾ ਲੈਂਦਾ ਚੱਸ ਨਹੀਂ ਆ ਗਈ ਸੌਦੇ ਦੀ ਤੇ ਹੁਣ ਪੱਕੇ ਮੂੰਹ ਨਾਲ ਆ ਕੇ ਮੈਨੂੰ ਕਹਿ ਰਿਹਾ ਉਹ ਕਿ ਖੋਤੇ ਦੇ ਪੈਸੇ ਦਾ ਕਿ ਦੇ ਕਿ ਅੱਛਾ ਹੁਣ ਰਾਣੇ ਦੀ ਇਹਦੇ 'ਚ ਦੋ ਤਿੰਨ ਗੱਲਾਂ ਵਾ ਪਹਿਲੇ ਨੰਬਰ ਤੇ ਤਾਂ ਇਹ ਆ ਕਿ ਖੋਤੇ ਦਾ ਨਾ ਮੈਨੂੰ ਗੁਲਾਮ ਮੁਹੀਉਦੀਨ ਨੇ ਦੱਸਿਆ ਵੀ ਅਸੀਂ ਲਿਆਂਦਾ ਵਾ ਇੰਨੇ ਪੈਸਿਆਂ ਦਾ ਹੈ ਮੈਂ ਕਿਹਾ ਵੀ ਇਹ ਮੈਂ ਇਹਨਾਂ ਕੋਲ ਮੰਗਿਆ 2000 ਜ਼ਿਆਦਾ 10000 ਮੰਗਿਆ ਮੈਂ ਕਿਹਾ ਮੈਨੂੰ ਪਤਾ ਸੀ ਇਹਨਾਂ ਨੇ 2000 ਤਾਂ ਛਡਵਾਣਾ ਤਾਂ ਕਿ ਮੈਂ ਕਿਹਾ ਬਾਅਦ ਵਿੱਚ ਮੇਰੇ ਨਾਲ ਗੁਲਾਮ ਮੁਹੀਉਦੀਨ ਨਾਲ ਲੜੇ ਵੀ ਮੈਨੂੰ 1000 ਤੁਸੀਂ ਮੇਰਾ ਖੋਤਾ ਜਿਹੜਾ 1000 ਘੱਟ 'ਚ ਵੇਚਿਆ ਇਹ ਕਰ ਮੈਂ ਕਿਹਾ ਚਲੋ ਬਰਾਬਰ 'ਚ ਛੁੱਟ ਗਈ ਗੱਲ ਹੋ ਗਈ ਗੱਲ ਅੱਛਾ ਫਿਰ ਦੂਸਰੀ ਇਹ ਜਿਹੜੀ ਗੱਲ ਆ ਨਾ ਤੇਰਾ ਖੋਤਾ ਵਿਕ ਜਾਂਦਾ 16000 ਦਾ ਹੈ ਤੂੰ ਮੈਨੂੰ 8000 'ਚੋਂ ਦੇਣਾ ਸੀ ਹੈ ਹੁਣ ਸੌਦੇ 'ਚ ਕਿਸੇ 'ਚ ਚੀਜ਼ਾਂ ਦਾ ਯਾਨੀ ਕਿ ਜਿਹੜਾ ਵਾ ਨਾ ਹੁਣ ਅਸੀਂ ਕਈ ਵਾਰੀ ਬੰਦੇ ਨੂੰ ਨਹੀਂ ਹੁੰਦਾ ਹੈ ਰਾਕ ਯਾਨੀ ਕਿ ਸਾਨੂੰ ਹੁਣ ਅਸੀਂ ਕੋਈ ਚੀਜ਼ ਸਸਤੀ ਅੱਛਾ ਨਹੀਂ ਇੱਕ ਹੋਰ ਆ ਦੂਸਰੀ ਗੱਲ ਜਦੋਂ ਮੈਂ ਤੇਰੇ ਨਾਲ ਪਹਿਲੀ ਵੀਡੀਓ ਬਣਾਈ ਸੀ ਨਾ ਮੈਂ ਤੈਨੂੰ ਕੀ ਬਿਜ਼ਨਸ ਆਈਡੀਆ ਨਹੀਂ ਦਿੱਤਾ ਸੀ ਹਾਂ ਵੀ ਇਦਾਂ ਠੱਗੀ ਦਾ ਵਾਹ 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 ਇਹ ਕਰਕੇ ਦਿਖਾਇਆ ਉਹਨੇ ਦਿਖਾਤਾ ਤੁਹਾਨੂੰ ਕਰਕੇ ਲਾਵੇ ਹੁਣ ਸ਼ਾਬਾਸ਼ ਹੁਣ ਤਾਂ ਫਿਰ ਫੈਸਲਾ ਹੀ ਮੁੱਕ ਗਿਆ ਤੇ ਤੈਨੂੰ ਪਤਾ ਵਾ ਕਿ ਮੇਰੀ ਮਸ਼ਹੂਰੀ ਵੀ ਜਿਹੜੀ ਆ ਨਾ ਇੱਥੇ ਬਿਜ਼ਨਸ ਆਈਡੀਆ ਤਾਂ ਪਰ ਐਤਕੀ ਮੈਂ ਪਹਿਲੀ ਦਫਾ ਨਾ ਸੋਚਿਆ ਵੀ ਆਈਡੀਆ ਨਹੀਂ ਦੇਣਾ ਐਤਕੀ ਆਪ ਕੀ ਦੱਬ ਦੇਣਾ ਇਹ ਚੀਜ਼ ਦੇਖੋ ਲਓ ਜੀ ਇਹਨੂੰ ਸਾਦੇ ਆ ਬਿਜ਼ਨਸ ਠੱਗੀ ਬਾਜੀ ਰਾਣਾ ਸਾਹਿਬ 8000 ਦਾ ਹੀ ਲਿਆ ਸੀ ਹਾਂ ਮੈਂ ਗੱਲ ਇਸ ਤੇ ਆਣ ਲੱਗਿਆ ਬਈ ਇੱਕ ਮਿੰਟ ਜੱਜ ਸਾਹਿਬ ਤੁਸੀਂ ਇਹ ਮੇਰੀ ਵੀ ਸੁਣੀ ਇਹਦੀ ਵੀ ਸੁਣੀ ਇੱਥੇ ਤੱਕ ਗੱਲ ਰਾਣਾ ਸਾਹਿਬ ਨੇ ਠੀਕ ਕਰੀ ਵੀ ਤੇਰਾ ਤੂੰ ਮੇਰੇ ਕੋਲੋਂ ਮੁੱਲ ਟੱਕ ਕੇ ਲੈ ਲਿਆ ਤੇਰਾ ਗਾਂ 20 ਦਾ ਕਹਿੰਦਾ ਤੂੰ ਕਿਹੜਾ ਮੈਨੂੰ ਦੇਣੇ ਸੀ ਵਾਧੂ ਕੋਈ ਨਹੀਂ ਤੇਰਾ ਘਾਟੇ 'ਚ ਗਿਆ ਤੇ ਫਿਰ ਘਾਟੇ ਦਾ ਵੀ ਮੈਂ ਦੁਖੀ ਕੋਈ ਨਹੀਂ ਕੋਈ ਨਹੀਂ ਪਰ ਇੱਕ ਗੱਲ ਸਿਰਫ ਪੁੱਛ ਦਿਓ ਦੁਨੀਆ ਨੂੰ ਵੀ ਪਤਾ ਲੱਗ ਜੇ ਵੀ ਖੋਤਾ ਰਾਣੇ ਨੇ ਲਿਆ ਕਿੰਨੇ ਦਾ ਵੀ ਮੈਨੂੰ ਤਾਂ 8000 ਦਾ ਕਿਹਾ ਨਾ ਭਾਵੇਂ ਖੋਤਾ ਲਿਆ ਹੋਵੇ ਉਹਨਾਂ ਨੇ 12000 ਦਾ ਭਾਵੇਂ ਲਿਆ ਹੋਵੇ 2000 ਦਾ ਮੈਨੂੰ ਗੁਲਾਮ ਮੁਹੀਉਦੀਨ ਨੇ ਕਿਹਾ ਵੀ ਖੋਤਾ 8000 ਦਾ ਜੱਜ ਸਾਹਿਬ ਤੇ ਉਹਨੇ ਬਲਕਿ ਇਹ ਵੀ ਕਿਹਾ ਉਹ ਕਹਿੰਦਾ ਕਲੰਦਰ ਨਾ ਇਹਦੇ ਦੇ ਰਹੇ ਆ ਇੰਨੇ ਪੈਸੇ ਮੈਂ ਕਿਹਾ ਉਹਨਾਂ ਨੂੰ ਵੇਚ ਦੇ ਬਾਅਦ ਵਿੱਚ ਉਹਨੇ 2 ਦਿਨ ਮੈਂ ਕਿਹਾ ਕਹਿੰਦਾ ਵੱਡਾ ਹੋ ਜਾਏਗਾ ਫਿਰ ਵਿੱਚ ਮੈਂ ਕਿਹਾ ਯਾਰ ਵੱਡੇ ਨੂੰ ਛੱਡ ਪਰਾਂ ਇਹ ਤੂੰ ਨਾ ਖੋਤੇ ਇਹ ਅਲੱਗ ਤੋਂ ਬੰਨਣਾ ਅਲੱਗ ਤੋਂ ਖੋਲਣਾ ਮੈਂ ਕਿਹਾ ਇਹ ਜਿਹੜਾ ਵਾ ਨਾ ਰਹਿਣ ਦੇ ਸਿਲਸਿਲਾ ਮੈਂ ਉਹਨੂੰ ਤੇ ਇਹ ਕਿਹਾ ਅੱਛਾ ਹੁਣ ਪਾਸਿਓਂ ਪੈਰ ਕੱਢੀ ਖੜਾ ਹਾਂ ਇਹ ਸੱਚਾ ਹੋ ਰਿਹਾ ਇਹ ਤਾਂ ਸੱਚਾ ਹੋਇਆ ਖੜਾ ਉਧਰੋਂ ਵੀ ਕਹਿ ਰਿਹਾ ਵੀ ਮੈਨੂੰ ਨਹੀਂ ਪਤਾ ਖੋਤਾ ਮੈਂ ਪੁੱਛਿਆ ਜਿਹੜਾ ਬੰਦਾ ਲੈ ਕੇ ਆਇਆ ਉਹਨੇ ਕਿਹਾ ਮੈਂ 8000 ਦਾ ਲਿਆਇਆ ਇਹ ਤਾਂ ਪੈਰ ਸਾਰੇ ਵਿੱਚੋਂ ਕੱਢ ਗਿਆ ਤੇ ਮੇਰੇ ਕੋਲ ਲੈ ਵੀ 8000 ਉਹਨੇ ਅੱਛਾ ਪੇਮੈਂਟ ਦੇ ਪੈਸੇ ਉਹਨੇ ਕਿਹਾ ਵੀ 8000 ਦਾ ਖੋਤਾ ਲਿਆਂਦਾ 8000 ਮੈਂ ਦੇ ਦਿੱਤਾ ਮੂੰਹ ਕਿੱਡਾ ਪੱਕਾ ਕੀਤਾ ਮੈਂ ਤਾਂ ਇਸ ਗੱਲ ਤੋਂ ਰਹਾ ਮੂੰਹ ਕਿੱਡਾ ਪੱਕਾ ਕੀਤਾ ਕਲੰਦਰ ਅੱਗੇ ਜੀ ਰੇਚ ਰੱਖਦੇ ਹੁੰਦੇ ਸੀ ਤੇ ਹੁਣ ਰਾਣੇ ਨੂੰ ਉਹਨਾਂ ਨੂੰ ਇਹ ਨਵਾਂ ਬਿਜ਼ਨਸ ਦੱਸਿਆ ਵੀ ਖੋਤਾ ਰੱਖੋ ਵੀ ਦੇਖੋ ਇੱਕ ਇਹ ਤਾਂ ਸ਼ੁਗਲ ਵਾਲੀ ਗੱਲ ਆ ਵੈਸੇ ਖੋਤਿਆਂ ਵਾਲਾ ਨਾ ਜਿਹੜਾ ਬਿਜ਼ਨਸ ਬੜਾ ਅੱਛਾ ਵਾ ਤੁਸੀਂ ਇਹ ਦੇਖੋ ਕਿ ਉੱਥੇ ਮੰਡੀ ਗਏ ਨਾ ਤੁਸੀਂ ਦੇਖਿਆ ਵੀ ਜਿਹੜਾ ਵੀ ਖੋਤਾ ਜ਼ਰਾ ਚੰਗਾ ਜਾ ਨਾ ਲੱਖ ਰੁਪਏ ਤੋਂ ਉੱਪਰ ਦਾ ਯਾਨੀ ਕਿ 1.5 ਸਾਲ ਚ ਖੋਤਾ ਜਿਹੜਾ ਵਾ ਨਾ ਹੈ ਇਹ ਬਿਜ਼ਨਸ ਹਰ ਬੰਦੇ ਨੂੰ ਰਾਸ ਨਹੀਂ ਆਂਦਾ ਤੁਹਾਡਾ ਨਾਂ ਅੜ ਗਿਆ ਤੁਸੀਂ ਚੰਗਾ ਹੀ ਕਹਿਣਾ ਇਹਨੂੰ ਤਾਂ ਆ ਗਿਆ ਰਾਸ ਚੰਗਾ ਕਹਿਣਾ ਹੁਣ ਮੇਰੀ ਗੱਲ ਸੁਣੋ ਬਈ ਮੈਂ ਪਤਾ ਕਰਿਆ ਉਸ ਖੋਤੇ ਦਾ ਮੈਂ ਖੂਰਾ ਕੱਢਿਆ ਪੈਸੇ ਜੀ ਆਪਾਂ ਕਹਿ ਦੇਵੇ ਪੰਚਾਇਤ ਪੈਸੇ ਮੈਂ ਦੇਣਦਾਰ
ਉਹ ਫੈਸਲਾ ਚਾਚਾ ਬੂਟਾ ਕਰ ਦੂਗਾ, ਉਹ ਜੱਜ ਆ। ਪਰ ਮੈਂ ਜੀ ਮੁੱਢ ਕੱਢਿਆ, ਇਹਨਾਂ ਨੇ ਖੋਤਾ ਰਾਹ ਜਾਂਦਾ ਫੜਿਆ ਸੀ। ਕਿੱਥੋਂ? ਉਹ ਤਾਂ ਕਹਿੰਦੇ ਲਿਆਂਦਾ ਉੱਥੋਂ ਦੂਸਰਾ ਰੋਪੜੀਆਂ ਤੋਂ। ਖੋਤੇ ਤਾਂ ਅਸੀਂ 2 ਬੰਨ ਕੇ ਰੱਖੇ ਇੱਥੇ ਜਿਹੜਾ ਵਾ, ਅਸੀਂ ਤਾਂ ਰੋਜ਼ਾਨਾ ਇੱਕ ਅੱਧਾ ਖੋਤਾ ਫੜਦੇ ਆ ਕਿਸੇ ਨਾ ਕਿਸੇ ਦਾ। ਆ ਪਤਾ, ਬਸ ਆਹੀ ਪਤਾ ਕਰਨਾ ਜੱਜ ਸਾਹਿਬ ਫੈਸਲਾ ਸੁਣਾਓ। ਤੇ ਲੇਕਿਨ ਉਹ ਤਾਂ ਅਸੀਂ ਵੈਸੇ ਅਗਲੇ ਨੂੰ ਝਾੜ ਚੰਮ ਕਰਕੇ ਜਿਹੜਾ ਵਾ ਨਾ ਦੇ ਦਿੰਨੇ ਆ। ਇਹ ਮੁੱਲ ਲਿਆ, ਇਹ ਤਾਂ ਕਿੰਨੇ ਦਿਨਾਂ ਦਾ ਵਾ ਵੈਸੇ। ਅਗਰ ਇਸ ਤਰ੍ਹਾਂ ਅਸੀਂ ਤਾਂ ਰੋਜ਼ਾਨਾ ਜਿਹੜਾ ਵਾ ਚੜਾ ਦਿਆ ਕਰੀਏ ਮੰਡੀ। ਓਏ ਤਾਂ ਕਹਿ ਰਹੇ ਆ ਵੀ ਇਹਨਾਂ ਦੀ ਜ਼ਮੀਨ ਲੱਗਦੀ ਆ ਆਬਾਦੀ ਨਾਲ, ਤੇ ਉਹ ਫਿਰ ਲੋਕਾਂ ਦੇ ਖੋਤੇ ਖੁੱਤੇ ਆਂਦੇ ਨਾ, ਉਹ ਫੜਦੇ ਆ, ਉਹ ਗੱਲ ਕਰਦੇ। ਤੇ ਮੈਂ ਤਾਂ ਕੰਧਾਂ ਕਰਾਈਆਂ ਉਹਨੇ, ਮੈਂ ਤਾਂ ਲਪਾਈ ਦਾ 40,000 ਰੁਪਇਆ ਦਿੱਤਾ ਸੀ ਉਦੋਂ ਕੰਧਾਂ। ਬੋਲਿਆ ਸੀ ਤੁਸੀਂ? ਹੈਂ? ਹਾਂ, ਖੋਤਾ ਮੁੱਲ ਲੈਂਦਾ। ਕੈਮਰੇ ਮੂੰਹ ਕਰਕੇ ਇੱਕ ਵਾਰੀ ਨਹੀਂ, ਗੁਲਾਮ ਮਹੀਉਦੀਨ ਦੇ ਬਕੌਲ ਜਿਹੜਾ ਖੋਤਾ ਉਹਨਾਂ ਨੇ ਲਿਆਂਦਾ ਵਾ ਮੁੱਲ, ਔਰ ਲਿਆਂਦਾ ਵਾ 8,000 ਦਾ। ਹਾਂ 8,000 ਦਾ, ਮੇਰੇ ਕੋਲ 8,000 ਰੁਪਇਆ ਲਿਆ। ਅੱਛਾ, ਫੇਰ ਤਾਂ ਰਾਣੇ ਨੇ ਲੱਗਿਆਂ 'ਚ ਦੇ ਦਿੱਤਾ ਤੁਹਾਨੂੰ ਯਾਰ, ਫੇਰ ਤਾਂ ਇਹਨੇ ਮੁਨਾਫਾ ਵੀ ਨਹੀਂ। ਜੱਜ ਸਾਹਿਬ ਪੈਸੇ ਮੈਂ ਦੇਣੇ ਨਹੀਂ, ਅਸੀਂ ਤਾਂ ਜਿਹੜੀ 2 ਲੱਖ ਦੀ ਗਾਂ ਲਈ ਸਾਲ ਬਾਅਦ 1,02,000 ਦੀ ਵੇਚੀ ਹੈ। ਤੇ ਉਹ ਤੇ ਹੁਣ ਮੈਂ ਤੇਰੇ ਤਰ੍ਹਾਂ ਰੌਲਾ ਪਾਉਂਦਾ ਕਿ ਮੈਂ ਜੀ ਆ ਜਿਹੜਾ ਵਾ ਇਹ ਤਾਂ ਸਾਨੂੰ ਲੱਖ ਰੁਪਈਆ ਘਾਟਾ ਪੈ ਗਿਆ ਨਾ। ਜਦੋਂ ਮੇਰੀ ਗੱਲ ਸੁਣ, ਬੇਲਣੇ ਤੇ ਕਹਿੰਦੇ ਨਾ, ਬੇਲਣੇ ਜਦੋਂ ਹੱਥ ਦੇ ਦਿਓ ਨਾ, ਚੀਕਾਂ ਨਹੀਂ ਮਾਰੀ ਦੀਆਂ। ਆਪ ਕਹਿੰਦਾ ਨਹੀਂ ਮੈਂ ਲਿਆ ਖੋਤਾ ਲਿਆਇਆ ਗੁਲਾਮ ਮਈਓ। ਹਾਂ, ਉਹਨੂੰ ਮੈਂ ਪੁੱਛਿਆ, ਉਹਨੇ ਆਖਿਆ 8,000 ਦਾ, ਤੇ ਮੈਂ ਇਹ ਕਹਿੰਦਾ ਵੀ ਦਿੱਤਾ ਵੀ ਜੇਬ 'ਚੋਂ 8,000 ਹੀ ਆ। ਪੈਸੇ ਜੀ ਪਰੇ ਨੇ ਕਿਹਾ ਜੀ ਦੇਣਦਾਰ ਆ, ਪੈਸੇ ਜੀ ਅਸੀਂ ਦੇਣਦਾਰ ਆ। ਰਾਣਾ ਇਹ ਕਿਉਂ ਗਾਲੜੀ ਆ ਤੇ ਗੱਲਾਂ ਕਰਦਾ ਇਹ, ਤੇ ਗੱਲਾਂ 'ਚ ਜਿੱਤ ਦਿੰਦਾ, ਤੇ ਇਹਨੇ ਗੱਲਾਂ 'ਚ ਸਾਨੂੰ ਝੂਠਿਆਂ ਕਰ ਲਿਆ। ਇਹ ਹੋ ਗਿਆ ਸੱਚਾ, ਤੇ ਪੈਸੇ ਤੈਨੂੰ ਅਸੀਂ ਦਵਾਂਗੇ, 8,000 ਰੁਪਇਆ ਦਵਾਂਗੇ। ਪਰ ਇਹ ਆ ਵੀ ਇਹ ਕੰਮ ਛੱਡੀ ਨਾ, ਇਹ ਕੰਮ ਬੜਾ, ਇਹ ਮੁੜ ਕੇ ਨਾ ਇਹ ਲੱਭਣਾ ਨਹੀਂ ਇਹ ਕੰਮ। ਖੋਤੇ ਵੇਚੀ ਜਾਓ ਫੜ ਕੇ। ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਇਹ ਜੀ ਪਤਾ ਹੀ ਲੱਗਿਆ ਵੀ 4200 ਰੁਪਏ ਦਾ ਲਿਆ ਇਹਨਾਂ। ਅੱਛਾ, ਹਾਂ 4200। ਮੇਰੇ ਕੋਲੋਂ ਤਾਂ ਹੁਣ 8,000 ਲੈ ਲੈਣਾ। 4200 ਦਾ ਲੈ ਕੇ ਤੇ 8,000 ਦਾ ਦੁੱਗਣਾ 8 ਦਿਨਾਂ ਦੇ ਵਿੱਚ। ਇਹ ਕੰਮ ਚੰਗਾ ਇਹਨਾਂ ਛੱਡੀ ਰਹਿਣਾ। ਅੱਛਾ, ਇੱਕ ਹੋਰ ਚੀਜ਼ ਆ, ਇਹਨੂੰ ਇਹ ਨਹੀਂ ਪਤਾ ਹੁਣ ਸਭ ਤੋਂ ਮਹਿੰਗਾ ਦੁੱਧ ਕਿਹਦਾ? ਸਭ ਤੋਂ ਮਹਿੰਗਾ ਦੁੱਧ? ਹਾਂ, ਹਰਨੀ ਦਾ। ਮੱਝ ਦਾ? ਹਰਨੀ ਦਾ ਨਾ, ਜਿਹੜਾ ਖੋਤੀਆਂ ਦਾ ਦੁੱਧ ਆ ਨਾ ਜਿਹੜਾ, ਇੱਥੇ ਰੱਖ। ਉਹ ਹੁਣ ਯੂਰਪ ਚ ਪਨੀਰ ਜਿਹੜਾ ਵਾ ਨਾ ਕਿਲੋ, ਉਹ ਮੇਰਾ ਖਿਆਲ ਆ ਕਿ ਕੋਈ 2-3 ਲੱਖ ਰੁਪਏ ਦਾ ਹੋਣਾ, ਔਰ 20,000 ਰੁਪਏ ਕਿਲੋ ਤੋਂ ਉੱਪਰ ਦੁੱਧ ਆ ਖੋਤੀ ਦੇ ਦੁੱਧ ਦਾ ਰੇਟ। 30,000 ਰੁਪਏ ਤੱਕ ਹੈ? ਹਾਂ 30,000 ਤੱਕ ਮਰ ਗਿਆ ਬਈ। ਮੱਝਾਂ ਵੇਚੀਏ ਆਪ ਤਾਂ ਕੋਟ ਖਾਣੀ ਹੈ, ਨਾ ਸਾਨੂੰ ਕੋਟ ਪਾਓ ਵੀ ਖੋਤੀਆਂ ਦੁੱਧ। ਅੱਛਾ, ਫਿਰ ਇੱਕ ਹੋਰ ਆ ਚੀਜ਼, ਇਹ ਤਾਂ ਹੁਣ ਖੋਤੇ ਖੋਤੀਆਂ ਐਡੇ ਵੱਡੇ ਇੱਥੇ ਲੱਭਦੇ ਹੀ ਨਹੀਂ। ਜਦੋਂ ਮੱਝ 3500 ਰੁਪਏ ਦੀ ਸੀ ਨਾ, ਸਾਡੇ ਕੋਲ ਇੱਥੇ ਖੋਤੀ ਸੀ ਇੱਕ ਬੜੀ ਤਕੜੀ, 10-12 ਮਣ ਤੱਕ ਵਜ਼ਨ ਚੱਕ ਲੈਂਦੀ ਸੀ। ਉਹ 5,000 ਖੋਤੀ ਦਾ, ਯਾਨੀ ਕਿ ਜਿਹੜਾ ਮੈਨੂੰ 3500 ਦੀ ਮੱਝ, ਖੋਤੀ 5,000 ਦੀ ਸੀ। ਹੁਣ ਅੱਜ ਕੱਲ ਦੇ ਮੱਝਾਂ ਵੀ ਉਹ ਜਿਹੜੀਆਂ 10 ਕਿਲੋ ਦੁੱਧ ਦੇਣੇ ਵਾਲੀਆਂ, ਹੁਣ 10 ਕਿਲੋ ਇਹਦੀ ਮੱਝ ਜਿਹਨੇ ਇਸ ਹਿਸਾਬ ਦਾ ਲਾ ਲਾ ਵੀ ਇਸ ਹਿਸਾਬ ਦੀ ਮੱਝ ਹੋਵੇ, ਉਸ ਤੋਂ ਖੋਤੀ ਦਾ ਮੁੱਲ ਜ਼ਿਆਦਾ। ਅੱਛਾ, ਮੈਂ ਖੋਤੀ ਲਿਆਇਆ ਜੀ ਇੱਕ। ਹਾਂ, ਤੇ ਇੰਨਾ ਜੋ ਮਹਿੰਗਾ ਪਨੀਰ ਵਿਕਦਾ ਤੇ ਮੱਖਣ ਆ, ਤੇ ਇੰਨੇ ਉਹਦੇ ਫਾਇਦੇ ਆ। ਤੁਸੀਂ ਮੇਰੇ ਕੋਲ ਲੈ ਲਓ 1.5 ਲੱਖ ਦੀ ਖੋਤੀ। ਨਹੀਂ, ਖੋਤੀਆਂ ਤਾਂ ਚੰਗੀ ਭਲੀ ਖੋਤੀਆਂ ਜਿਹੜੀਆਂ ਪਾਈਆ ਦੁੱਧ ਦਿੰਦੀਆਂ, ਤੇਰੇ ਵਾਲੀ ਤਾਂ ਜਿਹੜੀ ਇਹ ਹੋ ਸਕਦਾ ਤੋਕੜਾ ਹੈ। ਹਾਂ, ਇਹ ਤਾਂ ਹੈ ਹੀ ਨਹੀਂ ਉਂਝ ਹੀ ਨਹੀਂ। ਸਾਡੀ ਤੋਕੜ। ਉਹ ਯਾਰ ਇਸ ਤਰ੍ਹਾਂ ਦੀ ਖੋਤੀਆਂ ਨੂੰ ਤਾਂ ਲੋਕੀ ਨਾ ਇੰਝ ਛੱਡ ਦਿੰਦੇ ਸੀ। ਖੋਤੀ ਜਿਹੜੇ ਪੱਠਿਆਂ ਵਾਲੇ ਰੱਖਦੇ ਨਾ, ਬਈ ਜਦੋਂ ਆ ਫੱਗਣ ਚੇਤਰ ਤੋਂ ਬਾਅਦ ਨਾ ਦਰਿਆ ਤੇ ਡੰਗਰ ਚਲੇ ਜਾਂਦੇ ਸੀ, ਉਦੋਂ ਫਿਰ ਨਾ ਪੱਠੇ ਵੱਢ ਕੇ ਨਹੀਂ ਪਾਉਂਦੇ ਸੀ। 5-6 ਮਹੀਨੇ ਨਾ ਜਦੋਂ ਖੁੱਲੀਆਂ ਰਹਿੰਦੀਆਂ ਸੀ ਖੋਤੀਆਂ, ਜਦੋਂ ਫਿਰ ਉਹਨਾਂ ਨੂੰ ਸਰਦੀਆਂ ਦੇ ਸ਼ੁਰੂ 'ਚ ਫੜਨ ਦੀ ਕੋਸ਼ਿਸ਼ ਕਰਦੇ ਸੀ ਨਾ, 2-3 ਬੰਦੇ ਰਲ ਕੇ ਖੋਤੀ ਫੜਦੇ ਸੀ। ਅੱਛਾ, ਯਾਨੀ ਕਿ ਖੋਤੀਆਂ ਇੰਨੀਆਂ ਨਾ ਮੂੰਹ ਜ਼ੋਰ ਹੋ ਜਾਂਦੀਆਂ ਸੀ, ਖੋਤੀਆਂ ਉਂਝ ਨਹੀਂ ਫੜੀਆਂ ਜਾਂਦੀਆਂ ਸੀ। ਇਹ ਖੋਤੀ ਤਾਂ ਉਂਝ ਹੀ ਬਿਮਾਰ ਜੀ ਹੈ ਜਿਹੜਾ ਵਾ ਖੋਤੀ ਲੈ ਕੇ ਆਇਆ ਵਾ। ਅੱਛਾ, ਸਾਡੀ ਖੋਤੀ ਤਾਂ ਹੋ ਗਈ ਇਦਾਂ ਦੀ, ਤੇ ਤੇਰਾ ਖੋਤਾ 10 ਪੜਿਆ ਸੀ? ਇਹ ਰਿਪਾੜਾ ਉਹ ਪੜਿਆ, ਉਹ ਪੜੀ ਨਹੀਂ, ਦੇਖ ਉਹ ਤਾਂ ਮੇਰੀ ਗੱਲ ਸਰ, ਉਹ ਸੀ ਖੋਤਾ ਹੈ। ਜਦੋਂ ਕਿਸੇ ਨੂੰ ਕਹਿ ਦਿੰਦਾ ਵਾ ਵੀ ਯਾਰ ਤੂੰ ਬੰਦਾ ਕਿ ਖੋਤਾ। ਖੋਤੀ ਪਸੰਦ ਵੀ ਰਾਣਾ ਸਾਹਿਬ ਨੇ ਕਰਕੇ ਦੇਈ ਸੀ। ਅੱਛਾ, ਤੂੰ ਇਹ ਦੇਖ ਵੀ ਉਸ ਮੰਡੀ 'ਚ ਖੋਤੇ ਕਿੰਨੇ ਸੀ? ਸਾਰੇ ਖੋਤੇ ਆਏ, ਬਹੁਤ ਵੇਚ ਮਾਰੇ। 100 ਚੋਂ 80 ਖੋਤੇ ਨਿਕਲੇ। ਹਾਂ, ਔਰ ਫਿਰ ਵੀ ਉੱਥੇ ਔਰ ਕੋਈ ਵੀ ਖੋਤਾ ਐਸਾ ਨਹੀਂ ਸੀ ਹੈ ਕਿ ਜਿਹਨੂੰ ਬੰਦਾ ਕਹੇ ਕਿ ਯਾਰ ਇਹ ਬੜਾ ਖੋਤਾ ਵਾ, ਵੀ ਲੱਖ ਤੋਂ ਥੱਲੇ ਹੋਵੇ ਜਿਹੜਾ। ਨਹੀਂ, ਕੋਈ ਕੱਦ, ਮੈਂ ਕਹਿੰਦਾ ਕਿ ਜੇ ਚੰਗੇ ਕੱਦ ਵਾਲਾ ਖੋਤਾ ਨਾ, ਉਹ ਤਾਂ 3-4 ਲੱਖ ਦਾ ਹੋਣਾ। ਅੱਛਾ, ਹਾਂ, ਇੱਕ ਹੈ ਹੀ ਨਹੀਂ ਉਸ ਹਿਸਾਬ ਦੇ ਖੋਤੇ ਜਿਹੜੇ ਹੈ ਨਾ, ਉਹ ਜਿਹੜੇ ਪਹਿਲੋਂ ਜਿਹੜੇ ਛਟਾਂ ਨਹੀਂ ਹੁੰਦੀਆਂ ਸੀ ਕੁਮਾਰਾਂ ਕੋਲ, 1.5 ਤੇ 1.5 3 ਮਣ ਪੈਂਦੇ ਸੀ, ਕਿਸੇ 'ਚ 3.5 ਮਣ ਵੀ ਪੈਂਦੇ ਸੀ ਇੱਕ ਛੱਟ 'ਚ। 2-2 3-3 ਛੱਟਾਂ ਜਿਹੜੀਆਂ ਨੇ ਇੱਕ ਖੋਤੇ ਤੇ ਲੱਦ ਦਿੰਦੇ ਸੀ। ਅੱਛਾ, ਹਾਂ, ਤੇ ਉਹ ਦੇਖ ਲਾ 5-5 ਮੀਲ ਦੂਰ ਤੋਂ ਦਾਣੇ ਲੈ ਕੇ ਆਉਂਦੇ ਸੀ।
ਅੱਛਾ ਇਹ ਸਬਜ਼ੀ ਜੀ ਛੱਡ ਦੋ ਰਾਣੇ ਨੂੰ, ਰਾਣਾ ਸਬਜ਼ੀ ਦੀ ਜਾਣਕਾਰੀ ਸਾਰੀ ਦੇ ਦਿੰਦਾ। ਇਹ ਉਹ ਖੋਤਿਆਂ ਦਾ ਮਾਸਟਰ ਬਣ ਕੇ ਬਹਿ ਗਿਆ ਦੱਸ ਜੀ ਸਾਰੀ ਗੱਲ। ਅੱਛਾ ਇਹ ਦੇਖਣਾ ਮੇਰਾ ਖੋਤਿਆਂ ਨਾਲ ਵਾਹ ਬਹੁਤ ਰਿਹਾ ਹੈ, ਹਰ ਦੌਰ 'ਚ ਖੋਤਿਆਂ ਨਾਲ ਨਾ ਮੇਰਾ ਵਾਹ ਰਹਿੰਦਾ। ਬਟਨ ਦੱਬ ਚੰਗਾ ਜੀ, ਅਸੀਂ ਜੀ ਪੈਸੇ ਦੇ ਦਾਂਗੇ ਰਾਣਾ ਸਾਹਿਬ ਦੇ 8000 ਰੁਪਏ। ਅੱਲਾ ਦੇ ਸਪੁਰਦ ਕਰੋ ਜੀ।